ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦਾ ਸੀਸ ਝੁਕਾ ਕੇ ਸ਼ੁਕਰਾਨਾ ਕਰਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਆਪ ਜੀਆਂ ਨੇ ਕਲਯੁਗ ਦੀਆਂ ਤੱਤੀਆਂ ਹਵਾਵਾਂ ਤੋਂ ਬਚਾ ਕੇ ਸਾਨੂੰ ਆਪਣੀ ਪਿਆਰੀ ਨਿੱਘੀ ਗੋਦ ਦੇ ਵਿੱਚ ਬਿਠਾਇਆ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ, ਥੋੜੇ ਜਿਹੇ ਪਰਿਵਾਰਕ ਮੈਂਬਰ ਆਪਾਂ ਗੁਰੂ ਪਿਤਾ ਜੀ ਦੀ ਗੋਦ ਵਿੱਚ ਰਾਮ ਤੀਰਥ ਰੋਡ ਵਿਖੇ ਇਕੱਤਰਿਤ ਹੋਏ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਆਪੋ ਆਪਣੇ ਘਰਾਂ ਦੇ ਵਿੱਚ ਜੁੜੇ ਨੇ। ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਜੀ ਆਇਆਂ ਆਖਦਾ ਔਰ ਨਿਮਰਤਾ ਸਹਿਤ ਬੇਨਤੀ ਕਰਦਾ, ਜਿਨ੍ਹਾਂ ਨੇ ਅਜੇ ਤੱਕ ਇਹ YouTube ਦਾ, Facebook ਦਾ ਲਿੰਕ ਜੋ ਤੁਹਾਡੇ ਤੱਕ ਪਹੁੰਚ ਚੁੱਕਿਆ, ਇਹਨੂੰ ਸ਼ੇਅਰ ਨਹੀਂ ਕੀਤਾ, ਸ਼ੇਅਰ ਕਰ ਦਿਓ। 15-15, 20-20, 50-50 ਮੈਂਬਰਾਂ ਨੂੰ ਲਿੰਕ ਭੇਜੋ ਔਰ ਉਹਨਾਂ ਨੂੰ ਵੀ ਕਹੋ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਨ ਬਾਰੇ। ਸਾਡਾ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਕਰ ਲਓ। ਔਰ ਅਜੇ ਤੱਕ ਜੇ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਆਪਣਾ ਇੱਕ ਹੋਰ ਫਰਜ਼ ਨਹੀਂ ਨਿਭਾਇਆ, ਉਹ ਨਿਭਾ ਦਿਓ। ਕਿਹੜਾ ਫਰਜ਼? ਇਸ ਸਮਾਗਮ ਦੇ ਬਾਰੇ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ, ਪਿੰਡਾਂ ਨਗਰਾਂ ਸ਼ਹਿਰਾਂ ਦੇ ਵਿੱਚ ਜਿੱਥੇ ਕੋਈ ਤੁਹਾਡਾ ਰਿਸ਼ਤੇਦਾਰ ਰਹਿੰਦਾ, ਉਹਨੂੰ ਇਹ ਮੈਸੇਜ ਦਿਓ, ਭਾਈ ਤੂੰ ਵੀ ਰੋਜ਼ ਜੁੜਿਆ ਕਰ। ਤੇ ਜਦੋਂ ਉਹ ਕਵੇ ਮੈਂ ਜੁੜਨ ਲੱਗ ਪਿਆ, ਫਿਰ ਉਹਦੇ ਕੋਲੋਂ ਪੁੱਛੋ, ਪੈਰਵਾਈ ਕਰੋ, ਬਈ ਅੱਜ ਕੀ ਸੁਣਿਆ ਸੀ ਤੂੰ। ਐਵੇਂ ਹਵਾਵਾਂ 'ਚ ਗੱਲ ਨਾ ਰਹਿ ਜੇ। ਪੱਕੇ ਤੌਰ ਦੇ ਉੱਤੇ ਅਸੀਂ ਸਾਰੇ ਗੁਰੂ ਪਿਤਾ ਦੇ ਚਰਨਾਂ ਨਾਲ ਜੁੜੀਏ। ਗੁਰੂ ਮਿਹਰ ਕਰੇ। ਅੱਜ ਦੀ ਮੀਟਿੰਗ ਦੀ ਮੈਂ ਪ੍ਰਾਰੰਭਤਾ ਕਰਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਬਜ਼ੁਰਗ ਦੇ ਕੋਲੋਂ ਕਿਸੇ ਨੇ ਪੁੱਛਿਆ, ਸੁਣਿਓ ਧਿਆਨ ਨਾਲ। ਇੱਕ ਬਜ਼ੁਰਗ ਦੇ ਕੋਲੋਂ ਕਿਸੇ ਨੇ ਪੁੱਛਿਆ, ਜੀ ਕੁਝ ਕਿਰਪਾ ਕਰਕੇ ਮੈਨੂੰ ਨਸੀਹਤ ਦਿਓ। ਇੱਕ ਬਜ਼ੁਰਗ ਦੇ ਕੋਲੋਂ ਕੋਈ ਪ੍ਰਸ਼ਨ ਕਰਦਾ ਹੈ, ਬੇਨਤੀ ਕਰਦਾ ਹੈ, ਜੀ ਕਿਰਪਾ ਕਰਕੇ ਤੁਸੀਂ ਮੈਨੂੰ ਕੋਈ ਨਸੀਹਤ ਦਿਓ। ਤੇ ਅੱਗੋਂ ਬਜ਼ੁਰਗ ਨੇ ਵੀ ਸਵਾਲ ਕਰਤਾ ਉਸ ਨੌਜਵਾਨ ਨੂੰ। ਬਜ਼ੁਰਗ ਕਹਿੰਦਾ, ਦੱਸ ਕਦੀ ਭਾਂਡੇ ਸਾਫ਼ ਕੀਤੇ, ਬਰਤਨ ਸਾਫ਼ ਕੀਤੇ? ਉਹ ਕਹਿੰਦਾ ਮੈਨੂੰ ਸਮਝ ਨਹੀਂ ਆਈ, ਮੈਂ ਤੁਹਾਨੂੰ ਕਿਹਾ ਕੁਝ ਨਸੀਹਤ ਦਿਓ, ਤੁਸੀਂ ਕਹਿ ਰਹੇ ਕਿ ਭਾਂਡੇ ਮਾਂਜੇ, ਕਦੀ ਬਰਤਨ ਸਾਫ਼ ਕੀਤੇ ਹੀ? ਕਹਿੰਦਾ ਹਾਂ, ਦੱਸ ਤੇ ਸਹੀ ਕੀਤੇ ਕਿ ਨਹੀਂ? ਤੇ ਉਹ ਕਹਿੰਦਾ ਹਾਂ, ਭਾਂਡੇ ਤੇ ਮੈਂ ਬੜੀ ਵਾਰੀ ਸਾਫ਼ ਕੀਤੇ ਨੇ। ਤੇ ਉਹ ਬਜ਼ੁਰਗ ਕਹਿੰਦਾ ਬਸ ਆਹੀ ਨਸੀਹਤ ਹੈ। ਤੇ ਉਹ ਨੌਜਵਾਨ ਕਹਿੰਦਾ ਜੀ ਇਹਦੇ 'ਚ ਕਿਹੜੀ ਨਸੀਹਤ? ਤੁਸੀਂ ਕਿਹਾ ਭਾਂਡੇ ਕਦੀ ਸਾਫ਼ ਕੀਤੇ, ਮੈਂ ਕਿਹਾ ਕੀਤੇ ਨੇ, ਇਹਦੇ ਵਿੱਚ ਕਿਹੜੀ ਨਸੀਹਤ ਹੈ? ਤੇ ਉਸ ਵੇਲੇ ਬਜ਼ੁਰਗ ਮੁਸਕਰਾ ਕੇ ਕਹਿੰਦਾ ਬਸ ਆਹੀ ਨਸੀਹਤ ਏ ਕਿ ਬਰਤਨ ਨੂੰ ਬਾਹਰੋਂ ਘੱਟ ਤੇ ਅੰਦਰੋਂ ਜ਼ਿਆਦਾ ਮਾਂਜਣਾ ਪੈਂਦਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਬਰਤਨ ਨੂੰ ਬਾਹਰੋਂ ਘੱਟ ਤੇ ਅੰਦਰੋਂ ਜ਼ਿਆਦਾ ਮਾਂਜਣਾ ਪੈਂਦਾ, ਬਸ ਆਹੀ ਨਸੀਹਤ ਏ। ਵੇਖੋ ਬਜ਼ੁਰਗ ਨੇ ਮੁਸਕਰਾ ਕੇ ਹੱਸ ਕੇ ਇੰਨੀ ਕੁ ਗੱਲ ਕਹੀ, ਪਰ ਗੱਲ ਦੇ ਵਿੱਚ ਗਹਿਰਾਈ ਬੜੀ ਏ। ਆ ਜਿਹੜਾ ਸਾਡਾ ਵੀ ਬਰਤਨ ਹੈ ਨਾ, ਅਸੀਂ ਬਾਹਰੋਂ ਬਹੁਤ ਮਾਂਜਣ ਦੀ, ਬਾਹਰੋਂ ਬਹੁਤ ਸਵਾਰਨ ਦੀ ਕੋਸ਼ਿਸ਼ ਕਰਦੇ ਆਂ, ਪਰ ਅੰਦਰੋਂ ਕੋਈ ਵਿਰਲਾ ਹੀ ਹੈ ਜਿਹੜਾ ਇਸ ਬਰਤਨ ਨੂੰ ਸਵਾਰਨ ਦੀ ਕੋਸ਼ਿਸ਼ ਕਰੇ, ਇਸ ਬਰਤਨ ਨੂੰ ਮਾਂਜਣ ਦੀ ਕੋਸ਼ਿਸ਼ ਕਰੇ। ਸਤਿਗੁਰੂ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ, ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਅੰਦਰੋਂ ਆਪਣੇ ਆਪ ਨੂੰ ਸਾਫ਼ ਕਰਨ ਦਾ ਨਿਤਾ ਪ੍ਰਤੀ ਯਤਨ ਕਰ ਭਾਈ। ਅੰਦਰੋਂ ਜੋ ਅਸੀਂ ਰੋਜ਼ ਇਕੱਤਰਤ ਹੁੰਨੇ ਆ ਗੁਰੂ ਪਿਤਾ ਜੀ ਦੀ ਹਜ਼ੂਰੀ ਦੇ ਵਿੱਚ, ਕਿਉਂਕਿ ਘਰ 'ਚ ਵੀ ਤੁਸੀਂ ਭਾਵਨਾ ਬਣਾ ਕੇ ਬੈਠੇ ਹੋ ਨਾ, ਉਹ ਵੀ ਹਜ਼ੂਰੀ ਹੋਈ ਹੈ। ਜਿਹੜੇ ਅਸੀਂ ਗੁਰੂ ਰਾਮਦਾਸ ਜੀ ਦੀ ਗੋਦ ਵਿੱਚ ਰੋਜ਼ ਬਹਿੰਦੇ ਆ, ਬਾਬਾ ਦੀਪ ਸਿੰਘ ਜੀ ਦੀ ਗੋਦ ਵਿੱਚ ਰੋਜ਼ ਬਹਿੰਦੇ ਆ, ਬਸ ਇੱਕੋ ਹੀ ਮਕਸਦ ਲੈ ਕੇ ਬਹਿੰਦੇ ਆ ਕਿ ਆਪਣੇ ਅੰਦਰਲੇ ਬਰਤਨ ਨੂੰ ਰੋਜ਼ ਸਾਫ਼ ਕਰੀਏ, ਚੰਗੇ ਇਨਸਾਨ ਬਣੀਏ, ਨੇਕ ਇਨਸਾਨ ਬਣੀਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਮੈਂ ਕਰਾਂ ਇਸ ਤੋਂ ਪਹਿਲੇ ਫਿਰ ਮੈਂ ਬੇਨਤੀ ਕਰਦਾ, ਜਿਹੜੇ ਦੁਕਾਨਾਂ ਤੇ ਵੀ ਬਹਿੰਦੇ ਹੋ ਨਾ, ਆਫਿਸ ਦੇ ਵਿੱਚ ਵੀ ਬਹਿੰਦੇ ਹੋ, ਅਸੀਂ ਵੇਖੋ
ਕਈ ਵਾਰੀ ਕਈ ਖਰਚੇ ਐਵੇਂ ਨਜਾਇਜ਼ ਕਰ ਲੈਨੇ, ਨਜਾਇਜ਼। ਪਰ ਮੇਰੀ ਬੇਨਤੀ 3 ਤੋਂ 4 ਇਹ ਦੁਪਹਿਰ ਦੇ ਸਮਾਗਮ ਦੀ ਰੁਟੀਨ ਨਹੀਂ ਤੋੜਨੀ। ਭਾਵੇਂ ਦੁਕਾਨ ਦੇ ਉੱਤੇ ਟੀਵੀ ਕਿਉਂ ਨਾ ਲਾਉਣਾ ਪੈ ਜੇ, ਲਾ ਲਓ। ਇਹ ਮੇਰੀ ਬੇਨਤੀ ਹੈ, 3 ਤੋਂ 4 ਦੀ ਰੁਟੀਨ ਜਿਹੜੀ ਪੱਕੀ ਨਿਭਾਉਣੀ ਹੀ ਨਿਭਾਉਣੀ ਹੈ। ਮੈਂ ਕਈ ਵਾਰੀ ਕਹਿਣਾ, ਜਿਵੇਂ ਰੋਟੀ 3 ਟਾਈਮ ਖਾਣੀ ਹੈ ਨਾ, ਉਸੇ ਤਰ੍ਹਾਂ ਇਹ 2 ਵੇਲੇ ਸਤਸੰਗ ਕਰਨਾ ਹੀ ਕਰਨਾ ਮਹਾਰਾਜ ਜੀ ਦੀ ਮਿਹਰ ਨਾਲ। ਪਰ ਮਿਸ ਨਹੀਂ ਕਰਨਾ ਇਹ ਸਮਾਗਮ। ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਜੋੜੋ ਵੀ ਤੇ ਅਗਾਂਹ ਜੋੜੋ ਵੀ। ਬਸ ਆਹੀ ਕਰਨ ਆਏ ਆਪਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜੇ ਦੁਕਾਨਦਾਰ ਵੀਰ ਨੇ, ਤੁਹਾਡੇ ਅੱਗੇ ਵੀ ਕੋਈ ਇਹ ਗਲਤੀ ਦੀ ਗੁੰਜਾਇਸ਼ ਨਹੀਂ ਹੈ ਜੀ। ਅਸੀਂ ਤੇ ਵੇਖ ਨਹੀਂ ਸਕਦੇ, ਅਸੀਂ ਬਿਜ਼ੀ ਬੜੇ, ਬਾਕੀ ਕੰਮਾਂ ਲਈ ਫालतू ਖਰਚੇ ਕਰ ਲੈਨੇ। ਇੱਕ ਟੀਵੀ ਲਾ ਲਓ ਦੁਕਾਨ ਦੇ ਉੱਤੇ। ਜੋ ਦੁਕਾਨ ਦੇ ਉੱਤੇ ਜੇ ਗਾਹਕ ਨਹੀਂ ਹੈ, ਸਾਰੇ ਜਾਣੇ ਜਿੰਨੇ ਵੀ ਤੁਹਾਡੇ ਵਰਕਰ ਨੇ, ਤੁਸੀਂ ਆਪ ਬਹਿ ਕੇ ਵੇਖੋ ਇਹ ਸਮਾਗਮ। ਜੇ ਗਾਹਕ ਆ ਗਿਆ, ਉਹ ਗਾਹਕ ਨੂੰ ਭੁਗਤਾ ਕੇ ਫਿਰ ਰੁਟੀਨ ਉਸੇ ਤਰ੍ਹਾਂ ਕਰ ਦਿਓ ਸ਼ੁਰੂ। ਇਹ 3 ਤੋਂ 4 ਦਾ ਸਮਾਂ ਸਾਡਾ ਹੈ ਹੀ ਨਹੀਂ ਹੈ ਜੀ। ਅਗਲੀ ਗੱਲ ਹੁਣ ਧਿਆਨ ਨਾਲ ਸੁਣਿਓ। ਜ਼ਿੰਦਗੀ ਸਾਈਕਲ ਚਲਾਉਣ ਦੀ ਤਰ੍ਹਾਂ। ਅਸੀਂ ਛੋਟੇ ਹੁੰਦਿਆਂ ਸਾਈਕਲ ਚਲਾਉਂਦੇ ਸਨ, ਹੁਣ ਵੀ ਚਲਾਉਂਦੇ ਆ। ਸਿਹਤ ਸਾਡੀ ਰਾਜੀ ਰਵੇ, ਸਾਈਕਲ ਚਲਾਉਂਦੇ ਆ ਆਪਾਂ। ਹੁਣ ਸੁਣਿਓ ਧਿਆਨ ਨਾਲ, ਜ਼ਿੰਦਗੀ ਇੱਕ ਸਾਈਕਲ ਚਲਾਉਣ ਦੀ ਤਰ੍ਹਾਂ ਹੈ। ਆਪਣਾ ਬੈਲੈਂਸ ਬਣਾਉਣ ਦੇ ਲਈ ਪਿਆਰਿਓ ਤੁਹਾਨੂੰ ਚੱਲਦੇ ਰਹਿਣਾ ਚਾਹੀਦਾ। ਸਾਈਕਲ ਜਦੋਂ ਚਲਾਉਂਦੇ ਆ ਨਾ, ਬੈਲੈਂਸ ਬਣਾਉਣ ਦੇ ਲਈ ਪੈਡਲ ਮਾਰਦੇ ਹੀ ਜਾਣਾ। ਜੇ ਪੈਡਲ ਨਹੀਂ ਮਾਰੋਗੇ ਫਿਰ ਪਿਆਰਿਓ ਚੱਲ ਨਹੀਂ ਪਾਓਗੇ। ਜੇ ਅੱਧਾ ਪੈਡਲ ਮਾਰੋਗੇ ਡਿੱਗ ਪਾਓਗੇ। ਜ਼ਿੰਦਗੀ ਸਾਈਕਲ ਦੀ ਤਰ੍ਹਾਂ ਹੈ ਪਿਆਰਿਓ। ਆਪਣਾ ਬੈਲੈਂਸ ਬਣਾਉਣ ਦੇ ਲਈ ਤੁਹਾਨੂੰ ਚੱਲਦੇ ਰਹਿਣਾ ਚਾਹੀਦਾ। ਮਤਲਬ ਕੀ ਹੈ? ਕਦੀ ਵੀ ਆਲਸੀ ਨਹੀਂ ਬਣਨਾ ਚਾਹੀਦਾ। ਉਦਮੀ ਬਣੋ, ਉਦਮੀ ਉਦਮੀ। ਆ ਜਿਹੜੇ ਰੋਜ਼ਾਨਾ ਪਿਤਾ ਜੀ ਦੀ ਮਿਹਰ ਨਾਲ ਜੁੜਦੇ ਹੋ, ਇੰਨੀ ਤਬਦੀਲੀ ਆ ਗਈ। ਆਲਸ ਕਈਆਂ ਦੇ ਅੰਦਰੋਂ ਬਾਬੇ ਨੇ ਕੱਢ ਕੇ ਆ ਪਰਾਂ ਮਾਰਤਾ। ਇੰਨੇ ਉਦਮੀ ਉਤਸ਼ਾਹਤ ਬੰਦੇ ਮੈਨੂੰ ਮਿਲਦੇ ਨੇ, ਬੱਚੇ ਮੈਨੂੰ ਮਿਲਦੇ ਨੇ ਕਿ ਹੁਣ ਸਾਡੇ ਅੰਦਰ ਬੜੀ એનર્ਜੀ ਹੈ। ਅਸੀਂ ਕੋਈ ਕੰਮ ਨੂੰ ਹੁਣ ਟਾਲਦੇ ਨਹੀਂ। ਫਿਰ ਉਸ ਵੇਲੇ ਮੈਂ ਸ਼ੁਕਰਾਨਾ ਕਰਦਾ, ਸ਼ੁਕਰ ਹੈ ਦਾਤਿਆ ਤੂੰ ਕਿਰਪਾ ਦਾ ਖਾਤਾ ਖੋਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆਲਸੀ ਨਹੀਂ ਬਣਨਾ, ਉਦਮੀ ਬਣਨਾ। ਉਦਮ ਕਰਿੰਦੇ ਆ ਜੀਓ ਤੂੰ। ਉਦਮੀ ਬੰਦਿਆਂ ਨੂੰ ਮਾਰਾ ਸ਼ਾਬਾਸ਼ ਦਿੰਦੇ ਨੇ, ਸ਼ਾਬਾਸ਼ ਤੇਰੇ, ਉਦਮ ਕਰਦਾ। ਆਲਸ ਆਪਣੇ ਅੰਦਰੋਂ ਕੱਢ ਮਾਰਿਆ। ਅਗਲੀ ਗੱਲ, ਜਿੱਦਾਂ ਹੀ ਤੁਸੀਂ ਸਿੱਖਣਾ ਬੰਦ ਕਰ ਦਿੰਦੇ ਹੋ ਨਾ, ਹੁਣ ਮੰਨ ਲਓ ਮੈਂ ਹੀ ਆ, ਮੇਰੀ ਉਮਰ 42-43 ਦੇ ਕਰੀਬ ਹੋ ਗਈ। ਹੁਣ ਮੈਂ ਕਹਾਂ ਜੀ ਬੜਾ ਕੁਝ ਸਿੱਖ ਲਿਆ, ਸਿੱਖਣਾ ਮੈਂ ਹੁਣ ਕਰਦੇ ਆ ਬੰਦ। ਤੇ ਪਿਆਰਿਓ, ਅਸਲੀਅਤ ਦੇ ਵਿੱਚ ਜਦੋਂ ਬੰਦਾ ਸਿੱਖਣਾ ਬੰਦ ਕਰਦਾ ਹੈ ਨਾ, ਮਾਫੀ ਦੇਣਾ, ਜਦੋਂ ਬੰਦਾ ਸਿੱਖਣਾ ਬੰਦ ਕਰਦਾ ਹੈ ਨਾ, ਉਸ ਟਾਈਮ ਤੋਂ ਉਹਦੀ ਆਤਮਿਕ ਮੌਤ ਹੋਣੀ ਸ਼ੁਰੂ ਹੋ ਜਾਂਦੀ। ਉਹ ਮਰਨਾ ਸ਼ੁਰੂ ਕਰ ਦਿੰਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਡਾ ਤੇ ਨਾਮ ਹੀ ਸਿੱਖ ਰੱਖਿਆ ਬਾਬੇ ਨੇ। ਉਹ ਮਰਦੇ ਦਮ ਤੱਕ ਵੀ ਸਿੱਖ ਕੁਝ ਬਣਿਆ ਨੇ। ਸਿੱਖ ਲੈ, ਸਿੱਖ ਲੈ। ਮੈਨੂੰ ਰੋਜ਼ ਚਾਹ ਹੁੰਦਾ ਮੈਂ ਨਵੇਂ-ਨਵੇਂ ਬਚਨ ਸਿੱਖਾਂ, ਬਚਨਾਂ ਨੂੰ ਪੜਾਂ, ਤੁਹਾਡੇ ਤੱਕ ਪਹੁੰਚਾਵਾਂ। ਰੋਜ਼ ਮੈਨੂੰ ਚਾਹ ਚੜਿਆ ਹੁੰਦਾ ਮਹਾਰਾਜ ਜੀ ਦੀ ਮਿਹਰ ਨਾਲ। ਮੈਂ ਸਿੱਖਦਾ, ਹੁਣ ਵੀ ਸਿੱਖਦਾ। ਮੈਨੂੰ ਬੱਚੇ ਕੋਲੋਂ ਵੀ ਕੋਈ ਗੁਣ ਮਿਲ ਜੇ, ਬੱਚੇ ਤੋਂ ਵੀ ਲੈ ਲੈਂਦਾ। ਇੱਥੋਂ ਤੱਕ ਕਿ ਕੀੜੀਆਂ ਨੂੰ ਜਦੋਂ ਇੱਕ ਦਿਨ ਮੈਂ ਚਲਦਿਆਂ ਦੇਖਿਆ ਨਾ, ਮੈਂ ਕੀੜੀਆਂ ਤੋਂ ਹੀ ਸਿੱਖਿਆ। ਮੈਂ ਕਿਹਾ ਵਾਹ, ਇਹ ਕੀੜੀਆਂ ਦੇ ਵਿੱਚ ਕਿੱਡਾ ਡਿਸਪਲਿਨ ਹੈ। ਇੱਕ ਮੁਖੀ ਕੀੜੀ ਅੱਗੇ ਲੱਗੀ, ਬਾਕੀ ਸਾਰੀਆਂ ਲਾਈਨ ਬਣਾ ਕੇ ਉਹਦੇ ਮਗਰੇ ਮਗਰ ਤੁਰੀਆਂ ਜਾਂਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਜਿਹੜੀ ਕੀੜੀ ਹੈ ਨਾ, ਕੀੜੀ ਦੇ ਰਾਹ ਦੇ ਵਿੱਚ ਤੁਸੀਂ ਉਂਗਲੀ ਰੱਖਦੇ ਹੋ। ਹੁਣ ਉਂਗਲੀ ਜਦੋਂ ਆਏਗੀ ਨਾ ਕੀੜੀ ਦੇ ਰਾਹ ਦੇ ਵਿੱਚ, ਹੁਣ ਕੀੜੀ ਰੁਕੇਗੀ ਨਹੀਂ। ਉਹ ਉਂਗਲੀ ਤੋਂ ਘੁੰਮ ਕੇ ਆਪਣਾ ਰਸਤਾ ਬਦਲ ਕੇ ਫਿਰ ਤੁਰਨਾ ਸ਼ੁਰੂ ਕਰ ਦੇਗੀ। ਹਾਂਜੀ, ਸਿੱਖ ਸਿੱਖ। ਜੇ ਰਾਹ ਵਿੱਚ ਕੋਈ ਰੁਕਾਵਟ ਵੀ ਆ ਗਈ ਨਾ, ਟੈਨਸ਼ਨ ਨਾ ਲੈ। ਹੁਣ ਨਦੀਆਂ ਵਗਦੀਆਂ ਨੇ, ਵਹਿੰਦੇ ਹੋਏ ਪਾਣੀ ਦੇ ਵਿੱਚ ਕਈ ਵਾਰੀ ਰੁਕਾਵਟ ਆ ਜਾਂਦੀ, ਪੱਥਰ ਆ ਜਾਂਦੇ ਨੇ। ਨਦੀ ਘਬਰਾਉਂਦੀ ਥੋੜੀ, ਪੱਥਰ ਨਾਲ ਜਦੋਂ ਟਕਰਾਉਂਦੀ ਹੈ ਨਾ, ਰੁਕਾਵਟ ਨਾਲ ਜਦੋਂ ਟਕਰਾਉਂਦੀ, ਅੱਗੇ ਸਪੀਡ ਹੋਰ ਤੇਜ਼ ਹੋ ਜਾਂਦੀ ਹੈ। ਜੇ ਜ਼ਿੰਦਗੀ 'ਚ ਰੁਕਾਵਟ ਆਏਗੀ, ਟੈਨਸ਼ਨ ਕਾਹਦੀ ਹੈ ਭਾਈ? ਆਪਣੇ ਅੰਦਰ ਪੋਜ਼ਿਟਿਵਿਟੀ ਰੱਖ। ਜੇ ਮੇਰੀ ਜ਼ਿੰਦਗੀ ਵਿੱਚ ਰੁਕਾਵਟ ਆਈ ਹੈ, ਇਹਦਾ ਮਤਲਬ ਮਹਾਰਾਜ ਮੈਨੂੰ ਹੋਰ ਤੇਜ਼ੀ ਨਾਲ ਚਲਾਉਣਾ ਚਾਹ ਰਹੇ ਨੇ, ਹੋਰ ਮੇਰਾ ਭਲਾ ਕਰਨਾ ਚਾਹ ਰਹੇ ਨੇ, ਤਾਂ ਹੀ ਇਹ ਰੁਕਾਵਟ ਪੈ ਗਈ। ਪੋਜ਼ਿਟਿਵਿਟੀ ਰੱਖੋ ਆਪਣੇ ਅੰਦਰ, ਟੈਨਸ਼ਨਾਂ ਨਹੀਂ ਲੈਣੀਆਂ।
ਸਾਡਾ ਨਾਮ ਹੀ ਸਿੱਖ ਹੈ। ਹਰ ਗੱਲ ਚੋਂ ਸਿੱਖੋ, ਹਰ ਬਾਤ ਚੋਂ ਸਿੱਖੋ, ਬੱਚੇ ਕੋਲੋਂ ਸਿੱਖੋ, ਬਜ਼ੁਰਗ ਕੋਲੋਂ ਸਿੱਖੋ, ਜਾਨਵਰਾਂ ਕੋਲੋਂ, ਪੰਛੀਆਂ ਕੋਲੋਂ, ਹਰੇਕ ਕੋਲੋਂ ਤੁਸੀਂ ਗੁਣ ਲੈ ਸਕਦੇ ਹੋ ਜੇ ਸਿੱਖਣ ਵਾਲੇ ਹੋਵੋ, ਗੁਣ ਲੈਣ ਵਾਲੇ ਹੋਵੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਜੇ ਤੁਸੀਂ ਆਪਣੀ ਲਾਈਫ ਵਿੱਚ ਸਿੱਖਣਾ ਬੰਦ ਕਰ ਦਿੰਦੇ ਹੋ ਨਾ, ਇਹਦਾ ਮਤਲਬ ਤੁਹਾਡਾ ਮਰਨ ਸ਼ੁਰੂ ਹੋ ਗਿਆ, ਮਰਨਾ ਸ਼ੁਰੂ ਕਰ ਦਿੰਦੇ ਤੁਸੀਂ। ਅਸੀਂ ਸਿੱਖੀ ਜਾਣਾ ਬਸ, ਜਿੰਨੀ ਵੀ ਉਮਰ ਸਿੱਖੀ ਚੱਲੋ। ਅਗਲੀ ਕਿਸੇ ਨੇ ਇਹ ਬੜੀ ਪਿਆਰੀ ਇੰਗਲਿਸ਼ ਦੇ ਵਿੱਚ ਗੱਲ ਲਿਖੀ, ਮੈਨੂੰ ਬੜੀ ਵੱਜੀ, ਮੈਨੂੰ ਬੜੀ ਅੱਛੀ ਲੱਗੀ। ਕਹਿੰਦੇ ਇਮੇਜਿਨੇਸ਼ਨ ਇਜ਼ ਮੋਰ ਇੰਪੋਰਟੈਂਟ ਦੈਨ ਨੌਲੇਜ। ਜਿਹੜੀ ਕਲਪਨਾ ਹੈ ਨਾ, ਜਿਹੜੀ ਸੋਚ ਹੈ, ਜਿਹੜੀ ਅਸੀਂ ਕਲਪਨਾ ਕਰਦੇ ਹਾਂ ਨਾ, ਕਈ ਵਾਰੀ ਸੋਚ ਕਰਦੇ ਆ, ਸੋਚ ਕੋਈ ਗਲਤ ਨਹੀਂ, ਚੰਗੇ ਕੰਮਾਂ ਦੀ ਸੋਚ। ਕਲਪਨਾ ਕਰਦੇ ਆ ਨਾ, ਮੈਂ ਇਦਾਂ ਵੀ ਕਰਨਾ, ਮੈਂ ਉਦਾਂ ਵੀ ਕਰਨਾ, ਮੈਂ ਇਦਾਂ ਸੰਗਤ ਦਾ ਭਲਾ ਕਰਨਾ। ਤੁਸੀਂ ਮੰਨ ਲਓ ਬਿਜ਼ਨਸਮੈਨ ਹੋ, ਮੈਂ ਆਪਣਾ ਬਿਜ਼ਨਸ ਇਸ ਢੰਗ ਨਾਲ ਤੋਰਾਂਗਾ, ਮੈਨੂੰ ਹੋਰ ਮੁਨਾਫਾ ਹੋ ਜਾਏਗਾ। ਮੈਂ ਆਪਣਾ ਕੰਮ ਇਦਾਂ ਤੋਰਾਂਗਾ, ਹੋਰ ਮੈਨੂੰ ਮੁਨਾਫਾ ਹੋ ਜਾਏਗਾ। ਕੋਈ ਖੇਤੀ ਕਰਦਾ, ਉਹ ਖੇਤੀ ਕਰਨ ਵਾਲਾ ਸੋਚੇ ਜੀ ਮੈਂ ਇਹ ਚੀਜ਼ ਲਿਆ ਕੇ ਜਦੋਂ ਖੇਤ ਵਿੱਚ ਪਾਵਾਂਗਾ ਜਾਂ ਇਸ ਢੰਗ ਨਾਲ ਖੇਤੀ ਕਰਾਂਗਾ, ਮੇਰੀ ਖੇਤੀ ਹੋਰ ਵਧੇਗੀ। ਚੰਗੀ ਸੋਚ ਜਦੋਂ ਬੰਦਾ ਕਰਦਾ ਹੈ ਨਾ, ਚੰਗੀ ਕਲਪਨਾ ਕਰਦਾ ਹੈ, ਇਹ ਪਿਆਰਿਓ, ਇਹ ਚੰਗੀ ਕਲਪਨਾ ਗਿਆਨ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ। ਆਖੋ ਵਾਹਿਗੁਰੂ ਜੀ, ਗਿਆਨ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਗਿਆਨ ਤੇ ਇੱਕ ਜਗ੍ਹਾ ਖੜ ਗਿਆ ਹੈ, ਪਰ ਇਹ ਜਿਹੜੀ ਚੰਗੀ ਸੋਚ ਇਹ ਖੜਦੀ ਨਹੀਂ। ਮੈਂ ਵੀ ਰੋਜ਼ ਨਵੀਆਂ ਨਵੀਆਂ ਸਕੀਮਾਂ ਬਣਾਉਣਾ ਕਿ ਬਈ ਇਦਾਂ ਮਹਾਰਾਜ ਜੀ ਦੀ ਮਿਹਰ ਦੇ ਨਾਲ ਕਰਨਾ ਹੈ ਕੰਮ। ਵਕਤ ਆਉਣ ਤੇ ਮੈਂ ਸਾਰੇ ਕੰਮ ਤੁਹਾਡੇ ਨਾਲ ਸ਼ੇਅਰ ਕਰ ਦੇਣੇ ਕਿ ਇਦਾਂ ਸੰਗਤ ਦੀ ਭਲਾਈ ਲਈ ਆ ਵੀ ਕੰਮ ਕਰਾਂ, ਇੱਥੋਂ ਆ ਚੀਜ਼ ਕਰਕੇ ਸੰਗਤ ਨੂੰ ਜੋੜਨ ਦਾ ਇਦਾਂ ਉਪਰਾਲਾ ਕਰਨਾ। ਮੈਂ ਵੀ ਸੋਚਦਾ ਰਹਿਣਾ, ਤੇ ਇਹ ਜਿਹੜੀ ਸੋਚ ਮੇਰੀ ਇਕੱਲੇ ਦੀ ਨਹੀਂ, ਤੁਹਾਡੇ ਅੰਦਰ ਵੀ ਜਿਹੜੀਆਂ ਚੰਗੀਆਂ ਸੋਚਾਂ ਨੇ, ਇਹ ਜਿਹੜੀ ਸੋਚ, ਇਹ ਜਿਹੜੀ ਕਲਪਨਾ ਹੈ ਨਾ ਪਿਆਰਿਓ, ਇਹ ਗਿਆਨ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਨੇ ਵੀ ਮੈਨੂੰ ਬੜਾ ਹੌਸਲਾ ਦਿੱਤਾ, ਬੜਾ ਹੌਸਲਾ। ਕਹਿੰਦੇ ਹਰ ਮੁਸ਼ਕਲ ਦੇ ਵਿੱਚ ਇੱਕ ਮੌਕਾ ਜ਼ਰੂਰ ਛੁਪਿਆ ਹੁੰਦਾ ਹੈ। ਹਰ ਮੁਸ਼ਕਲ ਦੇ ਵਿੱਚ, ਲਾਈਫ ਦੇ ਵਿੱਚ ਕੋਈ ਮੁਸ਼ਕਲ ਆ ਗਈ ਨਾ, ਉਸ ਮੁਸ਼ਕਲ ਦੇ ਵਿੱਚ ਕੋਈ ਨਾ ਕੋਈ ਚੰਗਾ ਮੌਕਾ ਜ਼ਰੂਰ ਛੁਪਿਆ ਹੁੰਦਾ। ਕਦੀ ਉਸ ਮੌਕੇ ਨੂੰ ਪਛਾਣੋ, ਟੈਨਸ਼ਨਾਂ ਖਤਮ ਹੋ ਜਾਣਗੀਆਂ। ਮੈਂ ਇੱਕ ਦਿਨ ਰੰਗੇ ਹੋਏ ਮਹਾਂਪੁਰਖਾਂ ਕੋਲ, ਗੁਰਸਿੱਖਾਂ ਕੋਲ ਬੈਠਾ, ਇੱਕ 60-65 ਸਾਲ ਦੀ ਬੀਬੀ ਆਈ ਉਹਨਾਂ ਦੇ ਕੋਲ, ਤੇ ਆ ਕੇ ਪਤਾ ਕੀ ਕਹਿੰਦੀ, ਕਹਿਣ ਲੱਗੀ ਜੀ ਮੇਰੇ ਗੋਡਿਆਂ 'ਚ ਬੜੀ ਦਰਦ ਹੈ, ਅਰਦਾਸ ਕਰੋ। ਤੇ ਮਹਾਂਪੁਰਸ਼ਾਂ ਨੇ ਅੱਗੋਂ ਜਵਾਬ ਦੇ ਦਿੱਤਾ, ਜੀ ਸਰੀਰ ਹੈ, ਸੁੱਖ ਦੁੱਖ ਚੱਲਦੇ ਨੇ, ਉਮਰ ਦੇ ਨਾਲ ਇਹ ਤਬਦੀਲੀਆਂ ਆ ਹੀ ਜਾਂਦੀਆਂ ਨੇ, ਇਹਦੇ 'ਚ ਟੈਨਸ਼ਨ ਵਾਲੀ ਗੱਲ ਕਾਹਦੀ ਹੈ। ਉਹ ਕਹਿੰਦੀ ਨਹੀਂ, ਗੋਡਿਆਂ 'ਚ ਬਹੁਤ ਦਰਦ ਰਹਿੰਦੀ। ਉਹਨਾਂ ਦੀ ਉਮਰ 35-36 ਸਾਲ ਮਹਾਂਪੁਰਸ਼ਾਂ ਦੀ। ਉਹ ਪਤਾ ਕੀ ਕਹਿੰਦੇ, ਕਹਿੰਦੇ ਬੀਬੀ ਤੇਰੇ ਗੋਡਿਆਂ 'ਚ ਦਰਦ ਰਹਿੰਦਾ, ਅਸੀਂ ਅਰਦਾਸ ਕਰਦੇ ਆ ਸਾਡੇ ਗੋਡਿਆਂ 'ਚ ਦਰਦ ਹੋਇਆ ਕਰੇ। ਕਹਿੰਦੀ ਨਾ ਨਾ ਨਾ, ਇਹ ਇਹੋ ਜਿਹੀ ਗੱਲ ਤੁਸੀਂ ਕਿਉਂ ਕਹਿ ਰਹੇ, ਤੁਹਾਡੇ ਗੋਡਿਆਂ 'ਚ ਦਰਦ ਕਿਉਂ ਹੋਇਆ ਕਰੇ। ਸਮਝਾਉਣ ਦਾ ਢੰਗ ਸੀ ਨਾ। ਕਹਿੰਦੇ ਹੁਣ ਭਾਵੇਂ ਗੋਡਿਆਂ ਦੀ ਦਰਦ ਤੇਰੀ ਸ਼ੁਰੂ ਹੋਈ ਹੈ, ਪਰ ਇੱਕ ਗੱਲ ਦਾ ਜਵਾਬ ਦੇ, ਜਦੋਂ ਦੀ ਗੋਡਿਆਂ ਦੀ ਦਰਦ ਸ਼ੁਰੂ ਹੋਈ ਘਰ ਦੇ ਕੰਮ ਤੂੰ ਤੇ ਨਹੀਂ ਕਰਦੀ। ਕਹਿੰਦੀ ਨਹੀਂ, ਨੂੰਹ ਪੁੱਤਰ ਬੜੇ ਚੰਗੇ ਨੇ, ਉਹ ਕਰਦੇ ਨੇ। ਬਈ ਆਇਆ ਗਿਆ ਤੂੰ ਤੇ ਨਹੀਂ ਦੇਖਦੀ। ਕਹਿੰਦੀ ਨਹੀਂ ਨਹੀਂ, ਬੱਚੇ ਵੇਖ ਲੈਂਦੇ ਨੇ, ਆਏ ਗਏ ਨੂੰ ਟੈਂਡ ਕਰ ਦਿੰਦੇ ਨੇ। ਬਾਜ਼ਾਰੋਂ ਬਈ ਸਬਜ਼ੀ ਭਾਜੀ ਲਿਆਉਣ ਦਾ ਕੰਮ, ਕਹਿੰਦੀ ਨਹੀਂ, ਨੌਕਰ ਚਾਕਰ ਲੱਗੇ ਬਾਜ਼ਾਰੋਂ, ਆਪੇ ਸਬਜ਼ੀ ਭਾਜੀ ਲੈ ਆਉਂਦੇ ਨੇ। ਤੇ ਮਹਾਂਪੁਰਸ਼ ਹੱਸ ਪਏ, ਕਹਿਣ ਲੱਗੇ ਫਿਰ ਧਿਆਨ ਨਾਲ ਸੋਚ ਨਾ, ਤੈਨੂੰ ਅਸਲੀਅਤ ਵਿੱਚ ਗੋਡਿਆਂ 'ਚ ਦਰਦ ਨਹੀਂ ਮਿਲੀ। ਪਰਮੇਸ਼ਰ ਸਾਈਂ ਇਹ ਚਾਹੁੰਦੇ ਨੇ ਹੁਣ ਤੇਰੀ ਉਮਰ ਬਹੁਤ ਹੋ ਗਈ, ਮੰਜੇ ਤੇ ਬਹਿ ਜਾ ਤੇ ਜਿੰਨਾ ਵੀ ਵੱਧ ਤੋਂ ਵੱਧ ਨਾਮ ਜਪ ਸਕਦੀ, ਸਿਮਰਨ ਕਰ ਸਕਦੀ, ਉਹ ਕਰ ਲੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੋਡਿਆਂ ਦਾ ਦਰਦ ਹੈ, ਪਰ ਜਿਹੜਾ ਆਮ ਬੰਦਾ ਹਾਏ ਹਾਏ ਕਰਦਾ, ਜਿਹੜਾ ਗੁਰਮੁਖੀ ਵਾਹਿਗੁਰੂ ਵਾਹਿਗੁਰੂ ਕਰਦਾ, ਫਰਕ ਇੰਨਾ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਹੈ। ਦੁੱਖ ਹੈ, ਪਰ ਪਿਆਰ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ ਦੁੱਖ ਮਹਿਸੂਸ ਹੀ ਨਹੀਂ ਹੁੰਦਾ। ਇਹ ਨਹੀਂ ਕਿ ਨਾਮ ਜਪਣ ਵਾਲਿਆਂ ਦੀ ਲਾਈਫ 'ਚ ਦੁੱਖ ਨਹੀਂ ਆਉਂਦੇ। ਕਿਉਂ ਨਹੀਂ ਆਉਂਦੇ?
ਜਿਹੜਾ ਮਰਜ਼ੀ ਤੁਸੀਂ ਜ਼ਿਕਰ ਪੜ੍ਹ ਕੇ ਵੇਖ ਲਓ, ਜਿਹੜਾ ਮਰਜ਼ੀ ਤੁਸੀਂ ਮਹਾਂਪੁਰਸ਼ ਵੇਖ ਲਓ, ਜਿਹੜਾ ਮਰਜ਼ੀ ਤੁਸੀਂ ਨਾਮ ਜਪਣ ਵਾਲਾ ਵੇਖ ਲਓ, ਹੁਣ ਦੇ ਵੀ ਪੁਰਾਤਨ ਵੀ, ਇਤਿਹਾਸ ਫਰੋਲ ਕੇ ਵੇਖ ਲਓ, ਇੱਕ ਵੀ ਮੈਨੂੰ ਦਿਖਾ ਦਿਓ ਜਿਹਦੀ ਲਾਈਫ ਦੇ ਵਿੱਚ ਕੋਈ ਦੁੱਖ ਨਾ ਆਇਆ ਹੋਵੇ, ਮੁਸ਼ਕਲ ਨਾ ਆਈ ਹੋਵੇ। ਮੁਸ਼ਕਲਾਂ ਆਉਂਦੀਆਂ ਨੇ ਪਰ ਨਾਮ ਜਪਣ ਵਾਲੇ ਬਸ ਇੱਥੇ ਸੋਚ ਨਹੀਂ ਰੱਖਦੇ। ਉਹ ਕਹਿੰਦੇ ਦਾਤਿਆ ਸੁੱਖ ਦੇਣ ਵਾਲਾ ਵੀ ਤੂੰ ਸੈਂ, ਦੁੱਖ ਦੇਣ ਵਾਲਾ ਵੀ ਤੂੰ ਹੈ। ਜੇ ਸੁੱਖ ਦੇ ਸਮੇਂ ਲੰਘਾਏ ਦੁੱਖ ਦੇ ਵੀ ਤੂੰ ਹੀ ਲੰਘਾ ਦੇਣੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਏ। ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ। ਹਰੇਕ ਦੀ ਲਾਈਫ ਵਿੱਚ ਉਤਰਾਈਆਂ ਚੜਾਈਆਂ ਹੁੰਦੀਆਂ ਨੇ। ਇਹ ਜਿਹੜਾ ਮੁਰਦਾ ਹੈ ਨਾ, ਮੁਰਦੇ ਦੀ ਲਾਈਫ ਦੇ ਵਿੱਚ ਉਤਰਾਈਆਂ ਚੜਾਈਆਂ ਨਹੀਂ ਆਉਂਦੀਆਂ, ਜੀਂਦੇ ਬੰਦੇ ਦੀ ਲਾਈਫ 'ਚ ਤੇ ਆਉਣੀਆਂ ਹੀ ਆਉਣੀਆਂ। ਫਿਰ ਟੈਨਸ਼ਨ ਕਾਹਦੀ ਭਾਈ? ਟੈਨਸ਼ਨ ਨਾ ਰੱਖੋ, ਸੋਚ ਆਪਣੀ ਬਸ ਆਹੀ ਰੱਖੋ ਕਿ ਮੇਰਾ ਮਾਲਕ ਪਿਤਾ ਜੋ ਵੀ ਕਰ ਰਿਹਾ ਮੇਰੇ ਭਲੇ ਦੇ ਲਈ ਕਰ ਰਿਹਾ, ਉਹ ਮੇਰਾ ਬੁਰਾ ਕਰ ਹੀ ਨਹੀਂ ਸਕਦਾ। ਹੁਣ ਅਸੀਂ ਜਦੋਂ ਸਾਡਾ ਜਨਮ ਹੋਇਆ, ਜਦੋਂ ਬੱਚਾ ਛੋਟਾ ਹੋਵੇ, ਜੰਮਿਆ ਬੱਚਾ ਹੈ, ਹੁਣ ਜਿਹੜਾ ਬੱਚਾ ਜਨਮਿਆ ਪਿਆਰਿਓ, ਉਹਨੂੰ ਜ਼ਿਆਦਾ ਤੱਤਾ ਦੁੱਧ ਨਹੀਂ ਦਿੱਤਾ ਜਾ ਸਕਦਾ, ਜ਼ੁਬਾਨ ਸੜਨ ਦਾ ਖਤਰਾ। ਜ਼ਿਆਦਾ ਠੰਡਾ ਨਹੀਂ ਦੇ ਸਕਦੇ, ਪੇਟ ਖਰਾਬ ਹੋ ਸਕਦਾ, ਵਾਈ ਹੋ ਸਕਦੀ। ਸੁਣਿਓ, ਮੈਂ ਕਈ ਵਾਰੀ ਹੈਰਾਨ ਹੁੰਨਾ, ਛੋਟੇ ਬੱਚੇ ਦੀ ਖੁਰਾਕ ਮਾਂ ਦੇ ਕੋਲ ਜਿਹੜੀ ਭੇਜਦਾ ਹੈ ਨਾ ਪਰਮੇਸ਼ਰ, ਮਾਂ ਦੇ ਕੋਲ ਦੁੱਧ ਜਿਹੜਾ ਭੇਜਦਾ, ਨਾ ਬਹੁਤਾ ਤੱਤਾ ਭੇਜਦਾ, ਨਾ ਬਹੁਤਾ ਠੰਡਾ ਭੇਜਦਾ। ਉਹ ਜਿਹਨੂੰ ਸਾਡੇ ਜਨਮ ਲੈਣ ਲੱਗਿਆ, ਜਨਮ ਤੋਂ ਪਹਿਲਾਂ ਹੀ ਮੈਂ ਕਹਿਣਾ, ਸਾਡੀ ਮਾਂ ਦੇ ਕੋਲ ਸਾਡੀ ਖੁਰਾਕ ਜੰਮਣ ਤੋਂ ਪਹਿਲੇ ਹੀ ਆ ਗਈ ਹੈ। ਜਦੋਂ ਮਾਂ ਦੇ ਉਦਰ ਵਿੱਚ ਸਾਂ, ਜਿੰਨੇ ਉੱਥੇ ਤੱਤੀ ਆਵਾਜ਼ ਨਹੀਂ ਲੱਗਣ ਦਿੱਤੀ। ਜਿਹਨੂੰ ਜਨਮ ਤੋਂ ਪਹਿਲਾਂ ਹੀ ਸਾਡੀ ਟੈਨਸ਼ਨ ਲੱਗੀ ਹੈ, ਸਾਡੀ ਖੁਰਾਕ ਸਾਡੀ ਮਾਂ ਦੇ ਕੋਲ ਭੇਜ ਰਿਹਾ, ਉਹ ਸਾਡੇ ਨਾਲ ਦੱਸੋ ਕਦੀ ਬੁਰਾ ਕਰੇਗਾ? ਉਹ ਸਾਡੇ ਨਾਲ ਬੁਰਾ ਕਰ ਹੀ ਨਹੀਂ ਸਕਦਾ ਭਾਈ, ਕਿਉਂਕਿ ਉਹ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ। ਉਹ ਤੇ ਮਿੱਠ ਬੋਲੜਾ ਹੈ, ਉਹ ਤੇ ਸਾਡਾ ਬੁਰਾ ਕਰ ਹੀ ਨਹੀਂ ਸਕਦਾ, ਉਹ ਤੇ ਸਾਡਾ ਭਲਾ ਕਰ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ, ਜੇ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਦਾ ਸਮਾਂ ਆ ਗਿਆ ਨਾ, ਮੁਸ਼ਕਲ ਦੇ ਵਿੱਚ ਕੋਈ ਨਾ ਕੋਈ ਮੌਕਾ ਜ਼ਰੂਰ ਛੁਪਿਆ ਹੁੰਦਾ ਹੈ, ਉਹਨੂੰ ਪਛਾਣੋ, ਉਹ ਮੌਕੇ ਦਾ ਲਾਭ ਚੱਕਿਆ ਕਰੋ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ। ਹੁਣ ਇੱਕ ਜਗ੍ਹਾ ਤੇ ਕਿਨਾਰੇ ਦੇ ਉੱਤੇ ਜਿਹੜਾ ਪਾਣੀ ਵਾਲਾ ਜਹਾਜ਼ ਇਹਨੂੰ ਸੁਰੱਖਿਅਤ ਰਹਿੰਦਾ। ਜੇ ਕਿਨਾਰੇ ਤੇ ਖੜਾ ਰਵੇ ਨਾ ਪਾਣੀ ਵਾਲਾ ਜਹਾਜ਼, ਸਮੁੰਦਰੀ ਜਹਾਜ਼ ਕਿਨਾਰੇ ਤੇ ਖੜਾ ਰਵੇ ਤੇ ਸੁਰੱਖਿਅਤ ਰਹਿੰਦਾ। ਪਰ ਪਿਆਰਿਓ, ਪਾਣੀ ਵਾਲਾ ਜਹਾਜ਼ ਇਸ ਲਈ ਤੇ ਨਹੀਂ ਬਣਿਆ ਕਿ ਉਹ ਕਿਨਾਰੇ ਤੇ ਖੜਾ ਰਵੇ, ਉਹ ਤੇ ਬਣਿਆ ਚੱਲਣ ਵਾਸਤੇ, ਲੋਕਾਂ ਨੂੰ ਲਿਜਾਣ ਵਾਸਤੇ, ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਪਹੁੰਚਾਉਣ ਵਾਸਤੇ। ਇਸ ਕਰਕੇ ਪਿਆਰਿਓ, ਅਸੀਂ ਵੀ ਇੱਕ ਜਗ੍ਹਾ ਤੇ ਖੜੇ ਨਹੀਂ ਰਹਿਣਾ। ਨਿਤਾ ਪ੍ਰਤੀ ਕਿਤੋਂ ਨਾ ਕਿਤੋਂ ਗੁਣ ਲਈ ਚੱਲੋ, ਗੁਣ ਲਈ ਚੱਲੋ, ਗੁਣ ਲਈ ਚੱਲੋ। ਇਹ ਗੁਣਾਂ ਦਾ ਖਜ਼ਾਨਾ ਜਿਉਂ-ਜਿਉਂ ਤੇਰੇ ਕੋਲ ਵਧੇਗਾ ਨਾ, ਤਿਉਂ-ਤਿਉਂ ਮਾਲਕ ਪਰਮੇਸ਼ਰ ਦੀ ਖੁਸ਼ੀ ਤੇਰੀ ਝੋਲੀ 'ਚ ਪੈਂਦੀ ਜਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਜਦੋਂ ਵੀ ਚੱਲੋ, ਜਨੂਨ ਦੇ ਨਾਲ ਚੱਲੋ, ਜਨੂਨ ਦੇ ਨਾਲ। ਜਦੋਂ ਜਨੂਨ ਦੇ ਨਾਲ ਚੱਲੋਗੇ ਨਾ ਪਿਆਰਿਓ, ਜਨੂਨ ਤੋਂ ਬਿਨਾ ਤੁਹਾਡੇ ਕੋਲ ਜਿੰਨੀ ਮਰਜ਼ੀ ਸ਼ਕਤੀ ਹੋਵੇ ਕਿਸੇ ਕੰਮ ਦੀ ਨਹੀਂ। ਜਨੂਨ ਤੋਂ ਬਿਨਾ ਸ਼ਕਤੀ ਅਸਲੀਅਤ ਦੇ ਵਿੱਚ ਹੁੰਦੀ ਨਹੀਂ, ਤੇ ਜੇ ਹੋਵੇ ਉਹ ਕਿਸੇ ਕੰਮ ਦੀ ਨਹੀਂ। ਇਹ ਮੇਰੀ ਬੇਨਤੀ ਏ, ਜਨੂਨ ਤੋਂ ਬਿਨਾ ਸ਼ਕਤੀ ਨਹੀਂ, ਤੇ ਸ਼ਕਤੀ ਤੋਂ ਬਿਨਾ ਬੰਦਾ ਕਿਸੇ ਕੰਮ ਦਾ ਵੀ ਨਹੀਂ। ਇੱਕ ਸਰਕਲ ਬਣਿਆ। ਇਸ ਕਰਕੇ ਜਨੂਨ ਰੱਖੋ ਆਪਣੇ ਅੰਦਰ, ਜਨੂਨ। ਇਹ ਕੰਮ ਕਰਨਾ ਤੇ ਕਰਨਾ, ਭਾਵੇਂ ਉਹ ਦੁਨਿਆਵੀ ਕੰਮ ਹੈ, ਭਾਵੇਂ ਉਹ ਪਰਮਾਰਥ ਦਾ ਕੰਮ ਹੈ। ਨਿਤਨੇਮ ਕਰਨਾ, ਕਰਨਾ। ਬਾਣੀ ਪੜ੍ਹਨੀ ਹੈ। ਦੁਕਾਨ ਜਿਵੇਂ ਮੈਂ ਰੋਜ਼ ਖੋਲਣੀ ਹੈ, ਖੋਲਣਾ ਨਾ। ਜੇ ਢਿੱਲ ਮਿੱਠ ਮੇਰਾ ਸਰੀਰ ਕਰਦਾ ਹੋਵੇ ਤਾਂ ਵੀ ਮੈਂ ਦੁਕਾਨ ਛੇਤੀ ਕਿਤੇ ਬੰਦ ਨਹੀਂ ਕਰਦਾ, ਨਹੀਂ ਨਾ ਕਰਦੇ। ਅੱਜ ਮੇਰਾ ਗਾਹਕ ਮੁੜ ਜਾਣਾ, ਜੇ ਕਿਤੇ ਕਿਸੇ ਕਾਰਨ ਕਰਕੇ 2-4 ਦਿਨ ਦੁਕਾਨ ਬੰਦੇ ਨੂੰ ਬੰਦ ਵੀ ਕਰਨੀ ਪੈ ਜੇ ਨਾ, ਧਿਆਨ ਦੁਕਾਨ ਵੱਲ ਹੀ ਹੁੰਦਾ ਹੈ। ਕਈ ਵਾਰੀ ਗਾਹਕਾਂ ਨੂੰ ਫੋਨ ਕਰਦਾ, ਜੀ ਚੌਥੇ ਦਿਨ ਮੈਂ ਆ ਹੀ ਜਾਣਾ, ਸੌਦਾ ਕਿਤੇ ਦੂਜੀ ਥਾਂ ਤੋਂ ਨਾ ਲੈ ਲੈਣਾ। ਪਤਾ ਜੇ ਇੱਕ ਵਾਰੀ ਗਾਹਕ ਦੂਜੀ ਦੁਕਾਨ ਤੇ ਚੜ ਗਿਆ, ਉੱਥੋਂ ਦਾ ਉਹਨੇ ਬਣ ਜਾਣਾ।
ਦੁਕਾਨ ਜੇ ਬੰਦ ਵੀ ਕਰਦਾ ਹੈ ਨਾ ਤਾਂ ਵੀ ਧਿਆਨ ਦੁਕਾਨ ਵੱਲ ਹੀ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਬੇਨਤੀ ਭਾਈ, ਹਰ ਕੰਮ ਜਨੂਨ ਦੇ ਨਾਲ ਕਰੋ। ਜਨੂਨ ਤੋਂ ਬਿਨਾ ਸ਼ਕਤੀ ਨਹੀਂ ਤੇ ਸ਼ਕਤੀ ਤੋਂ ਬਿਨਾ ਕੁਝ ਵੀ ਨਹੀਂ, ਕੁਝ ਵੀ ਨਹੀਂ। ਜਨੂਨ ਰੱਖੋ। ਜਿਵੇਂ ਦੁਕਾਨ ਖੋਲਣ ਦਾ ਜਨੂਨ ਹੈ, ਬਾਕੀ ਦੁਨਿਆਵੀ ਕੰਮ ਕਰਨ ਦਾ ਜਨੂਨ ਹੈ, ਇਸੇ ਤਰ੍ਹਾਂ ਕੀਰਤਨ ਕਰਨ ਦਾ, ਕੀਰਤਨ ਸੁਣਨ ਦਾ ਵੀ ਜਨੂਨ ਹੋਵੇ। ਚੁਪਹਿਰੇ ਤੇ ਜਾਣਾ ਹੀ ਹੈ, ਰਹਿਣ ਸਬਾਈਏ ਵਿਧ ਬਣ ਗਈ ਹੈ, ਮੈਂ ਜਾਣਾ ਹੀ ਜਾਣਾ, ਜੋ ਮਰਜ਼ੀ ਹੋ ਜੇ। ਆ 3 ਤੋਂ 4 ਦੀ ਰੁਟੀਨ ਮੈਂ ਭੁਗਤਾਉਣੀ, ਜੋ ਮਰਜ਼ੀ ਹੋ ਜੇ। ਫਿਰ ਵੇਖਿਓ ਗੁਰੂ ਕਿਵੇਂ ਵਰਤਦਾ। ਕਿੰਨੀਆਂ ਮਿਸਾਲਾਂ ਮੈਂ ਦੇ ਸਕਦਾ ਜਿਨ੍ਹਾਂ ਦੇ ਕਾਰਜ ਪਿਤਾ ਪਰਮੇਸ਼ਰ ਨੇ ਰਾਸ ਕੀਤੇ ਨੇ। ਉਹ ਫਾਈਲਾਂ ਰੋਜ਼ ਲਾਈ ਜਾਓਗੇ, ਕਦੀ ਨਾ ਕਦੀ ਤੇ ਧਿਆਨ ਦੇਗਾ ਹੀ ਨਾ। ਤੂੰ ਤੇ ਫਾਈਲ ਰੋਜ਼ ਲਾਉਂਦਾ ਹੀ ਨਹੀਂ। ਫਾਈਲ ਰੋਜ਼ ਲਾਓਗੇ ਬੱਪੂ ਦੇ ਅੱਗੇ, ਕਦੀ ਨਾ ਕਦੀ ਤੇ ਨਿਗਾਹ ਮਾਰੂਗਾ ਹੀ ਨਾ। ਅੱਜ ਨਹੀਂ ਮਾਰੇਗਾ ਤੇ ਕੱਲ ਮਾਰੇਗਾ। ਬਾਪੂ ਕੋਲ ਆਪਣੀਆਂ ਅਰਜ਼ੀਆਂ ਤੇ ਪਹੁੰਚਾ। ਜਨੂਨ ਦੇ ਨਾਲ, ਜਦੋਂ ਜਨੂਨ ਦੇ ਨਾਲ ਕੰਮ ਕਰਾਂਗੇ ਨਾ, ਫਿਰ ਬਖਸ਼ਿਸ਼ ਵਰਤੇਗੀ ਹੀ ਵਰਤੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰੀ। ਬਿਹਤਰ ਹੋਏਗਾ ਜੇ ਅਸੀਂ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਣਾ ਸ਼ੁਰੂ ਕਰ ਦਾਂਗੇ। ਬਿਹਤਰ ਹੋਏਗਾ। ਫਲਾਣੇ ਨੇ ਆਹ ਗਲਤੀ ਕੀਤੀ, ਮੈਂ ਨਹੀਂ ਆਪਣੀ ਲਾਈਫ 'ਚ ਕਰਨੀ। ਫਲਾਣੇ ਨੂੰ ਆਹ ਗੱਲ ਕਰਕੇ ਝਿੜਕ ਪਈ, ਮੈਂ ਇਹੋ ਜਿਹਾ ਕੰਮ ਨਹੀਂ ਕਰਨਾ। ਬਿਹਤਰ ਹੋਏਗਾ ਜੇ ਅਸੀਂ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਣਾ ਸ਼ੁਰੂ ਕਰ ਦਿਆਂਗੇ, ਕਿਉਂਕਿ ਆਪਣੇ ਉੱਪਰ ਪ੍ਰਯੋਗ ਕਰਨ ਦੇ ਲਈ ਪੂਰੀ ਜ਼ਿੰਦਗੀ ਵੀ ਕਈ ਵਾਰੀ ਛੋਟੀ ਪੈ ਜਾਂਦੀ ਹੈ। ਮੇਰੀ ਬੇਨਤੀ, ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖੋ। ਜੇ ਕੋਈ ਗਲਤੀ ਕਰਦਾ ਹੈ ਨਾ, ਉਹਦੀ ਗਲਤੀ ਤੋਂ ਗੁਣ ਲੈ ਲਓ। ਉਹਨੂੰ ਇੱਥੇ ਇਸ ਗਲਤੀ ਕਰਕੇ ਝਿੜਕ ਪੈ ਗਈ, ਉਹ ਫਲਾਣੇ ਦੀ ਬ੍ਰੇਕ ਲੱਗ ਗਈ ਇਸ ਗਲਤੀ ਕਰਕੇ, ਮੈਂ ਆਪਣੀ ਲਾਈਫ 'ਚ ਆਹ ਗਲਤੀ ਨਹੀਂ ਕਰਨੀ। ਫਿਰ ਵੇਖਿਓ ਤੁਹਾਡੀ ਤਰੱਕੀ ਨੂੰ ਕੌਣ ਰੋਕੇਗਾ? ਕੋਈ ਨਹੀਂ ਰੋਕ ਸਕਦਾ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਅੱਜ ਮੈਂ ਬੜੀਆਂ ਪਿਆਰੀਆਂ ਗੱਲਾਂ ਨਾ ਕੱਢ ਕੇ ਲਿਆਂਦੀਆਂ ਨੇ। ਪਤਾ ਨਹੀਂ ਕਿਹਦਾ ਭਲਾ ਕਰਾਉਣਾ ਬੱਪੂ ਨੇ, ਪਤਾ ਨਹੀਂ ਉਹ ਜਾਣਿਆ। ਮੈਨੂੰ ਕਈ ਸੰਗਤਾਂ ਮਿਲਦੀਆਂ, ਮੈਂ ਕੱਲ ਵੀ ਕਿਹਾ ਸੀ, ਰੋਜ਼ਾਨਾ ਹੀ ਮੈਸੇਜ ਆਉਂਦੇ ਨੇ ਜੀ, ਜੋ ਅਸੀਂ ਸੋਚਦੇ ਤੁਸੀਂ ਉਹੀ ਬੋਲ ਦਿੰਦੇ। ਮੈਂ ਕਿਹਾ ਮੈਂ ਥੋੜੀ ਬੋਲਦਾ, ਇਹ ਤੇ ਬਾਬੇ ਨੇ ਵਿਧ ਬਣਾ ਦਿੱਤੀ ਹੈ, ਇੱਕ ਜਰੀਆ ਬਣਾ ਦਿੱਤਾ, ਵਰਤਣ ਵਾਲਾ ਤੇ ਉਹ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਤੇ ਉਹਨੂੰ ਪਤਾ ਹੈ ਨਾ ਕਿਹਦਾ ਕਿਹੜੇ ਵੇਲੇ ਕਿੰਨਾ ਭਲਾ ਕਰਾਉਣਾ। ਮੈਂ ਤੇ ਕੋਈ ਅੰਤਰਜਾਮੀ ਹੈ ਨਹੀਂ, ਮੈਂ ਤੇ ਕੋਈ ਉਹ ਬਾਬਾ ਹੈ ਨਹੀਂ ਜਿਹੜਾ ਤੁਹਾਡੇ ਹੱਥ ਦੇਖਾਂ ਜਾਂ ਤੁਹਾਡੇ ਮੱਥੇ ਨੂੰ ਪੜ ਕੇ ਕਹਾਂ ਜੀ ਆਹ ਕੰਮ ਇਦਾਂ ਹੋ ਜਾਣਾ। ਇਹ ਤੇ ਇੱਕ ਗੁਰੂ ਨੇ ਜਰੀਆ ਬਣਾਇਆ, ਵਿਧ ਬਣਾਈ ਏ। ਮੈਨੂੰ ਤੁਹਾਡੇ ਦਰਸ਼ਨ ਕਰਕੇ ਸ਼ਾਂਤੀ ਮਿਲਦੀ, ਤੁਸੀਂ ਮੈਨੂੰ ਮਿਲਦੇ, ਤੁਹਾਨੂੰ ਸਕੂਨ ਮਿਲਦਾ। ਇਹ ਤੇ ਇੱਕ ਜਰੀਆ ਹੈ ਨਾ, ਇੱਕ ਪਿਆਰ ਬਣਿਆ, ਮੁਹੱਬਤ ਬਣੀ ਹੈ। ਤੇ ਇਹ ਮੁਹੱਬਤ ਮੈਂ ਸੱਚ ਕਹਿ ਰਿਹਾ, ਹੁਣ ਮਾਂ ਤੇ ਪੁੱਤ ਦੀ ਮੁਹੱਬਤ ਵਿੱਚ ਕੋਈ ਲਾਲਚ ਨਹੀਂ ਹੁੰਦਾ। ਤੁਹਾਡੀ ਮੇਰੀ ਮੁਹੱਬਤ ਵਿੱਚ ਵੀ ਕੋਈ ਲਾਲਚ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਨਿਰਸਵਾਰਥ ਮੁਹੱਬਤ ਤੇ ਨਿਰਸਵਾਰਥ, ਤੇ ਜਿੱਥੇ ਨਿਰਸਵਾਰਥ ਮੁਹੱਬਤ ਹੋਵੇ ਨਾ, ਮੈਂ ਸੱਚ ਕਹਿਣਾ, ਉੱਥੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪ ਵਿੱਚ ਸ਼ਾਮਲ ਹੋ ਜਾਂਦੇ ਨੇ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇਹ ਮੁਹੱਬਤ ਬਸ ਬਣੀ ਰਵੇ। ਤੁਸੀਂ ਅਰਦਾਸ ਕਰੇ, ਪਿਤਾ ਜੀ ਮਿਹਰ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ। ਇਹ ਮੇਰੀ ਬੇਨਤੀ ਹੈ, ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖੋ ਜਿੰਨਾ ਸਿੱਖ ਸਕਦੇ ਹੋ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ। ਕੋਈ ਵੀ ਇਨਸਾਨ ਆਪਣੇ ਕਰਮਾਂ ਤੋਂ ਮਹਾਨ ਬਣਦਾ, ਜਨਮ ਤੋਂ ਕੋਈ ਵੀ ਮਹਾਨ ਨਹੀਂ ਹੁੰਦਾ, ਕਰਮਾਂ ਤੋਂ ਮਹਾਨ ਬਣਦਾ। ਜਿਹੋ ਜੇ ਕਰਮ ਕਰੋਗੇ ਉਹੋ ਜੀ ਪੋਜੀਸ਼ਨ ਤੁਹਾਨੂੰ ਮਿਲਦੀ ਜਾਏਗੀ, ਲੋਕ ਵਿੱਚ ਵੀ ਤੇ ਗੁਰੂ ਦੀਆਂ ਨਜ਼ਰਾਂ 'ਚ ਵੀ। ਕਰਮ ਚੰਗੇ ਕਰੀਏ, ਕਰਮਾਂ ਤੋਂ ਮਹਾਨ ਬੰਦਾ ਬਣਦਾ। ਕਰਮਾਂ ਤੋਂ ਚੰਗੇ ਕਰਮ ਕਰੋ, ਨੇਕ ਇਨਸਾਨ ਬਣ ਜਾਓ। ਮੈਂ ਸੱਚ ਕਹਿ ਰਿਹਾ ਪਿਆਰਿਓ, ਆ ਜਦੋਂ ਕਿਸੇ ਲੋੜਵੰਦ ਨੂੰ ਵੇਖੋ ਨਾ, ਲੋੜਵੰਦ ਨੂੰ ਪਤਾ ਹੈ ਅਸਲੀਅਤ ਦੇ ਵਿੱਚ ਇਹ ਲੋੜਵੰਦ ਤੁਹਾਡੀ ਜੇਬ ਇਜਾਜ਼ਤ ਦਿੰਦੀ ਏ। ਹੁਣ ਲੋੜਵੰਦ ਮੰਨ ਲਓ ਸਰਦੀ ਦੇ ਵਿੱਚ ਤੜਫ ਰਿਹਾ, ਉਹਦੇ ਕੋਲ ਕੱਪੜੇ ਨਹੀਂ, ਉਹ ਲੈ ਕੇ ਦੇ ਦਿਆ ਕਰੋ। ਇਦਾਂ
ਚੰਗੇ ਕਰਮ ਕਰਨੇ ਸ਼ੁਰੂ ਕਰੋ। ਕੋਈ ਫਰਕ ਨਹੀਂ ਪੈਣਾ। ਜੇ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਜੇ ਤੂੰ 500 1000 ਰੁਪਈਆ ਇਦਾਂ ਲਾ ਦੇਗਾ, ਕੋਈ ਤੇਰਾ ਫਰਕ ਨਹੀਂ ਪੈਣਾ। ਗੁਰੂ ਨੇ ਬਰਕਤ ਹੀ ਪਾਉਣੀ ਹੈ। ਆ ਵਿਧਵਾ ਬੀਬੀਆਂ ਇੱਥੋਂ ਰਾਸ਼ਨ ਲੈਂਦੀਆਂ ਹਰ ਮਹੀਨੇ। ਹੁਣ ਉਹ ਵਿਧਵਾ ਬੀਬੀਆਂ ਨੇ ਜਿਨ੍ਹਾਂ ਦੇ ਬੱਚੇ ਛੋਟੇ ਨੇ, ਅਸੀਂ ਵੱਡੇ ਜਿਨ੍ਹਾਂ ਦੇ ਬੱਚੇ, ਉਹਨਾਂ ਦਾ ਰਾਸ਼ਨ ਨਹੀਂ ਕਦੀ ਲਾਉਂਦੇ, ਕਿਉਂਕਿ ਉਹ ਫਿਰ ਘਰੇਲੂ ਪ੍ਰੋਬਲਮ ਬਣ ਜਾਂਦੀ ਹੈ ਉਹਨਾਂ ਦੀ ਕਿ ਬਈ ਹੁਣ ਬੱਚੇ ਵੱਡੇ ਨੇ, ਉਹਨਾਂ ਨੇ ਕਮਾ ਕੇ ਦੇਣਾ, ਨਹੀਂ ਦੇ ਰਹੇ, ਉਹ ਤੁਹਾਡਾ ਆਪਸ ਦਾ ਝਗੜਾ ਹੈ। ਅਸੀਂ ਰਾਸ਼ਨ ਹਮੇਸ਼ਾ ਉਹਨਾਂ ਦਾ ਲਾਉਂਦੇ ਆ ਜਿਨ੍ਹਾਂ ਦੇ ਬੱਚੇ ਛੋਟੇ ਨੇ, ਕੁਝ ਕਰ ਨਹੀਂ ਸਕਦੇ, ਸਾਧਨ ਹੈ ਹੀ ਕੋਈ ਨਹੀਂ। ਤੇ ਜਦੋਂ ਇਹੋ ਜੀ ਵਿਧਵਾ ਬੀਬੀ ਦੇ ਮੁਖ ਦੇ ਵਿੱਚ ਤੁਹਾਡੇ ਦਸਵੰਧ ਦੇ ਨਾਲ ਆਟਾ ਬਣ ਕੇ, ਰੋਟੀ ਬਣ ਕੇ ਉਹੋ ਜੇ ਪਰਿਵਾਰ ਦੇ ਮੁਖ ਦੇ ਵਿੱਚ ਪੈਂਦਾ, ਮੈਂ ਕਹਿੰਦਾ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਤੁਹਾਡੀ ਉਪਾਧੀ ਹੋਰ ਵੱਧਦੀ ਜਾਂਦੀ ਹੈ। ਮਹਾਰਾਜ ਜੀ ਦੀ ਮਿਹਰ। ਇਦਾਂ ਫੜ ਲਿਆ ਕਰੋ ਬਾਹਾਂ, ਮਹਾਨ ਕੰਮ ਕਰੋ, ਕਰਮ ਚੰਗੇ ਕਰੋ, ਚੰਗੇ ਕਰਮ, ਕਿਉਂਕਿ ਮਹਾਨ ਕਰਮਾਂ ਦੇ ਨਾਲ ਬੰਦਾ ਬਣਦਾ। ਜਨਮ ਤੋਂ ਕੋਈ ਵੀ ਮਹਾਨ ਨਹੀਂ ਹੁੰਦਾ। ਜਿਨ੍ਹਾਂ ਨੇ ਜਨਮ ਲਿਆ ਨੀਵੀਆਂ ਜਾਤੀਆਂ ਦੇ ਵਿੱਚ, ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹਿ ਗਏ ਨੇ। ਜਨਮ ਤੇ ਹੋਇਆ ਨੀਵੀਆਂ ਜਾਤੀਆਂ ਵਿੱਚ। ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਜਿੰਨੇ ਵੀ ਭਗਤ ਪਿਆਰੇ ਨੇ, ਉਹ ਉੱਚੀਆਂ ਜਾਤੀਆਂ 'ਚ ਥੋੜੀ ਜਨਮੇ ਨੇ। ਹਾਂਜੀ, ਨੀਵੀਆਂ ਜਾਤੀਆਂ 'ਚ ਜਨਮ ਹੋਇਆ, ਪਰ ਪਿਆਰਿਓ ਕਰਮ ਮਹਾਨ ਕੀਤੇ ਤੇ ਅੱਜ ਸਾਰੀ ਦੁਨੀਆ ਉਹਨਾਂ ਨੂੰ ਪੂਜ ਰਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਦੋ ਗੱਲਾਂ ਹੋਰ ਕਰਕੇ ਇਦਾਂ ਹੀ ਪਿਆਰੀਆਂ ਪਿਆਰੀਆਂ ਹਲੂਣਾ ਦੇਣ ਵਾਲੀਆਂ, ਫਿਰ ਆਪਾਂ ਸ਼ਬਦ ਪੜ੍ਹਦੇ ਹਾਂ। ਇੱਕ ਗੱਲ ਯਾਦ ਰੱਖੋ ਕਿ ਦੁਨੀਆ ਵਿੱਚ ਨਾ ਕਾਮਯਾਬ ਹੋਣ ਤੋਂ ਵੀ ਇੱਕ ਬੁਰੀ ਗੱਲ ਹੈ, ਬੁਰੀ ਚੀਜ਼ ਹੈ। ਉਹ ਪਤਾ ਕਿਹੜੀ ਬੁਰੀ ਚੀਜ਼ ਹੈ? ਨਾ ਕਾਮਯਾਬ ਹੋਣ ਨਾਲੋਂ ਵੀ ਇੱਕ ਬੁਰੀ ਚੀਜ਼ ਹੈ। ਉਹ ਪਤਾ ਕਿਹੜੀ? ਦੁਨੀਆ ਵਿੱਚ ਨਾ ਕਾਮਯਾਬ ਹੋਣ ਤੋਂ ਵੀ ਇੱਕ ਬੁਰੀ ਚੀਜ਼ ਹੈ, ਕੰਮ ਦੀ ਸ਼ੁਰੂਆਤ ਹੀ ਨਾ ਕਰਨਾ। ਇਹ ਸਭ ਤੋਂ ਬੁਰੀ ਚੀਜ਼ ਹੈ। ਕੰਮ ਦੀ ਸ਼ੁਰੂਆਤ ਹੀ ਨਾ ਕਰ। ਉਹ ਕੰਮ ਦੀ ਸ਼ੁਰੂਆਤ ਕਰ, ਆਪਣੀ ਸੋਚ ਸਹੀ ਰੱਖ ਕੇ ਕੰਮ ਦੀ ਸ਼ੁਰੂਆਤ ਕਰ। ਮਾਲਕ ਪਿਤਾ ਦਾ ਓਟ ਆਸਰਾ ਲੈ, ਅੰਮ੍ਰਿਤ ਵੇਲਾ ਸੰਭਾਲ ਲੈ, ਨਾਲ ਗੁਰੂ ਮਿਹਰ ਕਰੇਗਾ ਹੀ ਕਰੇਗਾ। ਨਾ ਕਾਮਯਾਬ ਹੋਣ ਦੇ ਡਰ ਤੋਂ ਤੂੰ ਕੰਮ ਦੀ ਸ਼ੁਰੂਆਤ ਹੀ ਨਾ ਕਰੇ, ਇਹ ਗਲਤ ਗੱਲ ਹੈ। ਹੁਣ ਮੈਂ ਕਈ ਵਾਰੀ ਸ਼ਬਦ ਪੜ੍ਹਦਾ, ਕਈ ਵਾਰੀ ਮੈਂ ਸ਼ਬਦ ਨਵੀਂ ਟਿਊਨ 'ਚ ਬੋਲਦਾ। ਹੁਣ ਮੈਂ ਇਹੋ ਹੀ ਆਪਣੇ ਮਨ 'ਚ ਰੱਖਾਂ, ਨਹੀਂ ਪੁਰਾਣੀਆਂ ਹੀ ਤਰਜ਼ਾਂ ਲਾਈ ਜਾਂਦੇ, ਪੁਰਾਣੀ ਟਿਊਨ 'ਚ ਪੜ੍ਹੀ ਜਾਂਦੇ ਆ। ਇਹ ਨਾ ਹੋਵੇ ਮੇਰੀ ਜਿਹੜੀ ਸੁਰ ਹਿਲ ਜੇ, ਸੁਰ ਹਿੱਲਣ ਦੇ ਡਰ ਤੋਂ ਮੈਂ ਨਵਾਂ ਸ਼ਬਦ ਨਾ ਪੜਾਂ, ਇਹ ਤੇ ਮੇਰੀ ਮੂਰਖਤਾ ਹੀ ਹੋ ਗਈ ਨਾ। ਕੋਈ ਨਹੀਂ, ਅੱਜ ਸੁਰਾਂ ਹਿੱਲੀਆਂ ਨੇ, ਕੱਲ ਨੂੰ ਸੈੱਟ ਵੀ ਹੋ ਜਾਣਗੀਆਂ, ਕੀ ਫਰਕ ਪੈ ਜਾਣਾ ਹੈ ਜੀ। ਬਸ ਅੰਦਰਲੀ ਪ੍ਰੇਮ ਦੀ ਸੁਰ ਨਹੀਂ ਹਿਲਣੀ ਚਾਹੀਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੁਨੀਆ 'ਚ ਨਾ ਕਾਮਯਾਬ ਹੋਣ ਤੋਂ ਵੀ ਇੱਕ ਬੁਰੀ ਚੀਜ਼, ਕੰਮ ਦੀ ਸ਼ੁਰੂਆਤ ਨਾ ਕਰਨੀ। ਅਗਲੀ ਗੱਲ ਇਹ ਕਹਿ ਕੇ ਫਿਰ ਆਪਾਂ ਸ਼ਬਦ ਪੜ੍ਹਨ ਲੱਗੇ। ਚੰਗੇ ਵਿਚਾਰਾਂ ਨੂੰ ਸੁਣਨ ਦੇ ਨਾਲ ਕੁਝ ਨਹੀਂ ਹੋਣਾ। ਅਸੀਂ ਰੋਜ਼ ਸੁਣਦੇ ਆ ਨਾ ਚੰਗੇ ਵਿਚਾਰ, ਮੈਂ ਰੋਜ਼ ਚੰਗੇ ਵਿਚਾਰ ਤੁਹਾਡੇ ਅੱਗੇ ਰੱਖਦਾ। ਚੰਗੇ ਵਿਚਾਰਾਂ ਨੂੰ ਸੁਣਨ ਨਾਲ ਕੁਝ ਨਹੀਂ ਹੋਣਾ, ਪਰ ਉਦੋਂ ਕੁਝ ਜ਼ਰੂਰ ਹੋਏਗਾ ਜਦੋਂ ਅਸੀਂ ਇਹਨਾਂ ਵਿਚਾਰਾਂ ਨੂੰ ਥੋੜਾ ਬਹੁਤਾ ਮੰਨਣਾ ਸ਼ੁਰੂ ਕਰ ਦਿਆਂਗੇ। ਇਹ ਮੰਨੋ ਗੱਲਾਂ ਜਿਹੜੀਆਂ ਮੈਂ ਬੇਨਤੀ ਰੋਜ਼ ਕਰਦਾ ਨਾ, ਘਰ ਦੀਆਂ ਬੜੀਆਂ ਟੈਨਸ਼ਨਾਂ ਤੁਹਾਡੀਆਂ ਹੱਲ ਹੋ ਜਾਣੀਆਂ ਨੇ, ਬੜੇ ਰੋਗ ਤੁਹਾਡੇ ਮਿਟ ਜਾਣੇ ਨੇ, ਬੜੀ ਚਿੰਤਾ, ਬੜੀ ਕਲਪਨਾ ਖਤਮ ਹੋ ਜਾਣੀ ਜੇ ਇਹ ਰੋਜ਼ ਦੀਆਂ ਗੱਲਾਂ ਸੁਣਨ ਤੋਂ ਬਾਅਦ ਤੁਸੀਂ ਮੰਨਣਾ ਸ਼ੁਰੂ ਕਰਦੇ ਹੋ। ਮੈਂ ਵੀ ਮੰਨਾਂ, ਤੁਸੀਂ ਵੀ ਮੰਨੋ, ਤਬਦੀਲੀ ਆਏਗੀ ਹੀ ਆਏਗੀ, ਇਹ ਗਰੰਟੀ ਹੈ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ 763 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਦਰਜ ਸ਼ਬਦ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਣਾਏ ਜੀਓ। ਆਓ ਬੜੇ ਪਿਆਰ 'ਚ ਇਸ ਸ਼ਬਦ ਦਾ ਗਾਇਨ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਆਇਆ ਆਇਆ ਦੂਰੋਂ
चल के आया दूरों चल के। अरे बोलो आया दूरों चल के। मैं तकी तो सरनाए जियो, तकी तो सरनाए जियो। मैं तकी तो सरनाए जियो, तकी तो सरनाए जियो। मैं आशा आशा रखी चित में, आशा रखी चित में। मेरा सबको दुख गवाए जियो, मेरा सबको दुख गवाए जियो। मेरा सबको दुख गवाए जियो, मेरा सबको दुख गवाए जियो। हाँ आया आया दूरों चल के, आया दूरों चल के। धन गुरु रामदास जी, गुरु रामदास जी। प्यार ना लाखों ने जी धन बाबा। देव सिंह जी। जो दिसे गुर सिखड़ा तिस निव निव लाको पाए जियो, तिस निव निव लाको पाए जियो। जो दिसे गुर सिखड़ा तिस निव निव लाको पाए जियो, इस देव देव लाको पाए जियो। आँखां बिरखा जी की गुर सज्जन दे मिलाए जियो, सज्जन दे मिलाए जियो। गुर सज्जन दे मिलाए जियो, और सज्जन दे मिलाए जियो। आया आया दूरों चल के, आया दूरों चल के। धन गुरु रामदास जी, धन गुरु रामदास जी बाबा दीप सिंह जी, दीप सिंह जी। धन गुरु रामदास जी, धन गुरु रामदास जी। प्यार न लखन जी धन बाबा। सोई दस उपदेसड़ा मेरा मन अनंत न काहू जाए जियो, मन अनंत न हो जाए जियो। सोई दस उपदेसड़ा मेरा मन अनंत न काहू जाए जियो, अनंत न हो जाए जियो। यूं मन ते तू देव सा मैं मार्ग दे हो बताए जियो, मार्ग दे हो बताए जियो। मैं मार्ग दे हो बताए जियो, मार्ग दे हो बताए जियो। जियो आया आया दूरों
गुरु रामदास जी। सारे आखो धन बाबा सिंह जी। मार्ग चले पाइयड़े गुर कहे सुकार कमाए जियो। गुर कहे सुकार कमाए जियो। मार्ग चले पाइयड़े गुर कहे सुकार कमाए जियो। गुर कहे सुकार कमाए जियो। त्याग के मन की मतड़ी विसारे दूजा पाओ जियो। विसारे दूजा पाओ जियो। विसारे दूजा पाओ जियो। विसारे दूजा पाओ जियो। आया आया दूरों चल के। आया दूरों चल के। आया दूरों चल के। आया दूरों चल के। धन गुरु रामदास जी। गुरु रामदास जी। लो बापू दा नाम धन बाबा। सिंह जी। क्यों पावे हर दर सावड़ा नह लगे तत्ती वाओ जियो। क्यों पावे हर दर सावड़ा नह लगे तत्ती वाओ जियो। आपको बोल न जानता मैं कहया सब हुक्मो जियो। मैं कहया सब हुक्मो जियो। पढ़ो। आया आया दूरों चल के। धन खट्टे वालिया। हर भगत खजाना बख्शिया गुरु नानक किया बसाओ जियो। मैं मोड़ना तृष्णा पोखड़ी और रजा तृप्त अगाए जियो। जो गुरदी से सिखड़ा तिस निभ निभ लाको पाए जियो। 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 आया आया दूरों चल के।
ਦੀਪ ਸਿੰਘ ਜੀ, ਬਾਬਾ 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 ਦੀਪ ਸਿੰਘ ਜੀ, ਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਮੇਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਵਾਹਿਗੁਰੂ ਵਾਹਿ ਸਾਰੇ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਸਭ ਜੁੜ ਜਾਓ। ਇਹ ਘੜੀਆਂ ਮੁੜ ਨਹੀਂ ਲੱਗਣੀਆਂ। ਗੁਰੂ 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 ਧੰਨ ਗੁਰੂ ਰਾਮਦਾਸ ਜੀ। ਵਾਹਿਗੁਰੂ ਵਾਹਿਗੁਰੂ
आधारी सगला दे आधारी नानक दा संत पाछे परियो नानक दास संत पाछे परियो नानक दा संत पाछे परियो नानक दास संत पाछे परियो राख लियो एह बारी 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 जी तन गुरु रामदास जी तन गुरु रामदास जी धन गुरु रामदास जी धन गुरु रामदास जी बाबा दीप सिंह जी बाबा दीप सिंह जी बाबा दीप सिंह जी बाबा दीप सिंह सालो सम्मतियां वाहिगुरु 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 वाहिगुरु
ਸਾਰੇ ਪਤੰਗਾ ਕਈ ਜਨਮ ਗਜ਼ਮੀਰ ਗੁਰੰਗਾ ਕਈ ਜਨਮ ਪੰਛੀ ਸਰਬ ਕਈ ਜਨਮ मैं जगदीश मिलन की बरिया कई जन्म कई जन्म कई जन्म कर पाया लख 84 जोड़ भरमाया ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਹਾਂ ਆਇਆ ਦੂਰੋਂ ਚੱਲ ਕੇ, ਬੜੀ ਦੂਰੋਂ ਚੱਲ ਕੇ ਆਏ ਆ, ਬੜੀ ਦੂਰੋਂ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਹਾਂ ਆਇਆ ਦੂਰੋਂ ਚੱਲ ਕੇ, ਬੜੇ ਜਨਮ ਭਟਕਦਿਆਂ ਨੂੰ ਹੋ ਗਏ ਨੇ। ਮਹਾਰਾਜ ਜੀ ਹੁਣ ਕਿਰਪਾ ਦਾ ਖਾਤਾ ਖੋਲੋ, ਮੈਂ ਤੁਹਾਡੀ ਸ਼ਰਨ ਆਇਆ, ਸ਼ਰਨ ਆਇਆਂ ਦੀ ਲਾਜ ਰੱਖੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਕੀਰਤਨ ਦੀ ਸਮੇਂ ਦੀ ਸਮਾਪਤੀ ਹੋ ਰਹੀ ਹੈ, ਸਮਾਪਤੀ ਵੱਲ ਵਧ ਰਿਹਾ ਸਮਾਂ। ਜੋ ਦੋਨੋਂ ਨੇੜਿਓਂ ਚੱਲ ਕੇ ਆਏ ਹੋ ਸਾਰਿਆਂ ਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜਾਣਦੇ ਨੇ। ਇੱਕ ਇੱਕ ਦੀ ਝੋਲੀ ਗੁਰੂ ਰਾਮਦਾਸ ਖੰਡੇ ਵਾਲਾ ਬਾਬਾ ਆਪਣੇ ਬਖਸ਼ਿਸ਼ ਦੇ ਖਾਤੇ ਵਿੱਚੋਂ ਭਰੇ, ਕਿਸੇ ਨੂੰ ਖਾਲੀ ਨਾ ਮੋੜੇ ਮੇਰਾ ਦਾਤਾ। ਬੁੱਧ ਤੇ ਵੀਰਵਾਰ ਅਸੀਂ 3 ਤੋਂ 4 ਦੁਪਹਿਰੇ ਰਾਮ ਤੀਰਥ ਰੋਡ ਕੀਰਤਨ ਕਰਦੇ ਆਂ। ਜਿਹੜੇ ਆ ਸਕੋ ਪਰਿਵਾਰਕ ਮੈਂਬਰ ਆ ਜਾਇਆ ਕਰੋ। ਸ਼ਨੀਵਾਰ 20 ਤਰੀਕ 8 ਤੋਂ 10 ਵਜੇ ਤੱਕ ਰਾਤੀ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਦਰਬਾਰ ਸਾਹਿਬ ਤੋਂ 2-3 ਮਿੰਟ ਦਾ ਪੈਦਲ ਰਾਹ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸਥਾਨ, ਬੀਬੀ ਕੌਲਾਂ ਜੀ ਦਾ ਪਾਵਨ ਪਵਿੱਤਰ ਸਥਾਨ ਹੈ। ਉਸ ਜਗ੍ਹਾ ਤੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਨੇ। ਸਾਰੇ ਪਰਿਵਾਰਕ ਮੈਂਬਰ ਪਹੁੰਚੇ ਹੋ, ਝੋਲੀਆਂ ਭਰਵਾਏ ਹੋ। ਆ ਕੇ ਆਪਾਂ ਤੇ ਮੰਗਤੇ ਆ, ਮੰਗੀ ਜਾਣਾ ਬਾਪੂ ਕੋਲ, ਅਰਜ਼ੀਆਂ ਲਾਈ ਜਾਣੀਆਂ ਨੇ। ਪਤਾ ਨਹੀਂ ਕਿਹੜੀ ਅਰਜ਼ੀ ਤੇ ਉਹਨੇ ਕਦੋਂ ਨਿਗਾਹ ਮਾਰ ਦੇਣੀ ਹੈ। ਅਸੀਂ ਆਪਣੀ ਡਿਊਟੀ ਭੁਗਤਾਈ ਜਾਣੀ ਹੈ। ਮਨ ਲੱਗੇ ਨਾ ਲੱਗੇ ਬਾਣੀ ਪੜ੍ਹੀ ਜਾਣੀ, ਆਪਣੀ ਰੂਟੀਨ ਕੀਰਤਨ ਕਰਨ ਦੀ, ਕੀਰਤਨ ਸੁਣਨ ਦੀ ਭੁਗਤਾਈ ਜਾਣੀ ਹੈ। ਪਤਾ ਨਹੀਂ ਕਿਹੜੀ ਚੀਜ਼ ਤੇ ਉਹਨੇ ਰੀਝਣਾ, ਪਤਾ ਹੀ ਕੋਈ ਨਹੀਂ। ਇਹ ਮੇਰੀ ਬੇਨਤੀ, ਇੱਕ ਵੀ ਪ੍ਰੇਮੀ ਰਹਿ ਨਾ ਜਾਇਓ। ਸਾਰਿਆਂ ਨੇ 20 ਤਰੀਕ ਰਾਤੀ ਆ ਕੇ ਮਾਂ ਕੌਲਾਂ ਜੀ ਕੋਲੋਂ ਆਪਣੀਆਂ ਜੋ ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਵਾਉਣੀਆਂ ਨੇ। 20 ਤਰੀਕ ਰਾਤ ਦਾ ਸਮਾਗਮ ਹੈ। 27 ਦਾ ਚੁਪਹਿਰਾ ਜੋ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਇਸੇ ਸਥਾਨ ਤੇ ਹੋਏਗਾ। ਸਾਰੇ ਪਰਿਵਾਰਕ ਮੈਂਬਰ ਜਿਹੜੇ ਪਹੁੰਚਦੇ ਉਹ 10 ਨੂੰ ਲੈ ਕੇ ਆਇਆ ਕਰੋ। ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆ ਜਾਇਆ ਕਰੋ। ਛੱਡਣ ਦਾ ਪ੍ਰਬੰਧ ਇੱਥੋਂ ਕਰ ਲਿਆ ਕਰਾਂਗੇ ਗੁਰੂ ਜੀ ਦੀ ਮਿਹਰ ਨਾਲ। ਸਭ ਨੂੰ ਮੈਂ ਬੇਨਤੀ ਕਰਦਾ ਹਾਜ਼ਰੀਆਂ ਭਰਿਓ। ਬਾਕੀ ਰਹਿਣ ਸਬਾਈ ਬਾਰੇ ਮੈਂ ਅਨਾਉਂਸਮੈਂਟ ਕੀਤੀ ਸੀ, 27 ਤੋਂ ਫਿਰ ਲਗਾਤਾਰ ਕਰਾਂਗੇ। 10 ਸਤੰਬਰ ਨੂੰ ਰੱਖਿਆ ਰਹਿਣ ਸਬਾਈ ਸਮਾਗਮ। ਉਸ ਤੋਂ ਬਾਅਦ 1 ਮਹੀਨਾ ਛੱਡ ਦਿਆਂਗੇ, ਫਿਰ ਨਵੰਬਰ 'ਚ ਹੋਏਗਾ ਪ੍ਰੋਗਰਾਮ। 2 ਮਹੀਨੇ ਬਾਅਦ 1 ਮਹੀਨਾ ਛੱਡ ਕੇ ਫਿਰ ਸਮਾਗਮ ਕਰਿਆ ਕਰਾਂਗੇ ਰਹਿਣ ਸਬਾਈ ਦਾ। ਇਸ ਵਾਰੀ 10 ਸਤੰਬਰ ਦਾ ਹੈ। ਜਿੰਨੇ ਪਰਿਵਾਰਕ ਮੈਂਬਰ ਪਹੁੰਚੇ ਸੋ ਨਾ, ਪੰਜਾਂ ਨੂੰ ਨਾਲ ਲੈ ਕੇ ਆਇਓ। ਮਾਤਾ ਕੌਲਾਂ ਜੀ ਦੇ ਗੁਰਦੁਆਰੇ ਹੋਏਗਾ ਪ੍ਰੋਗਰਾਮ।
ਮੌਸਮ ਜਿਹੋ ਜਿਹਾ ਮਰਜ਼ੀ ਹੋਵੇ, ਸਰੀਰ ਭਾਵੇਂ ਢਿੱਲ ਮਿੱਠ ਹੋਵੇ, ਕਈ ਕਹਿੰਦੇ ਜੀ ਸਰੀਰ ਢਿੱਲਾ, ਇਹੋ ਜਿਹੇ ਪ੍ਰੇਮੀ ਉੱਥੇ ਆਏ ਜਦੋਂ ਹੁਣ ਰੈਣ ਸਬਾਈ ਕੀਤੀ। ਸਰੀਰ ਢਿੱਲਾ ਸੀ ਥੋੜਾ ਬਹੁਤਾ, ਪਰ ਬਾਬੇ ਖੰਡੇ ਵਾਲੇ ਨੇ ਜਦੋਂ ਤੋਰਿਆ ਨਾ, ਠੀਕ ਕਰਕੇ ਤੋਰ ਦਿੱਤਾ। ਇਹੋ ਜਿਹੇ ਪ੍ਰੇਮੀ ਮੈਂ ਗੁਰੂ ਜੀ ਦੀ ਕਿਰਪਾ ਨਾਲ ਕਹਿ ਰਿਹਾ। ਸਰੀਰ ਥੋੜਾ ਬਹੁਤਾ ਢਿੱਲਾ ਮਿੱਠਾ ਵੀ ਹੋਵੇ, ਆ ਜਿਓ, ਇਹ ਤੇ ਉਤਰਾਈਆਂ ਚੜਾਈਆਂ ਹੁੰਦੀਆਂ ਨੇ। ਨਾਗਾ ਨਹੀਂ ਕਰਨਾ 10 ਸਤੰਬਰ ਨੂੰ, ਤੇ ਉਸ ਦਿਨ ਵਿਸ਼ੇਸ਼ ਮੇਰੇ ਵੱਲੋਂ ਪਰਸਨਲ ਇਨਵੀਟੇਸ਼ਨ ਵੀ, ਦਾਸ ਦਾ ਬੇਟਾ ਹਰ ਸਹਿਜ ਸਿੰਘ, ਉਹਦੀ ਦਸਤਾਰਬੰਦੀ ਦਾ ਪ੍ਰੋਗਰਾਮ ਵੀ ਉਸ ਦਿਨ ਰੱਖ ਦਿੱਤਾ। ਉਹਨੂੰ ਦਸਤਾਰ ਵੀ ਸਜਾਵਾਂਗੇ ਉਸ ਦਿਨ। ਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਇਹ ਮੇਰਾ ਪਰਸਨਲ ਸੁਨੇਹਾ ਸਮਝਦੇ ਹੋਏ 10 ਸਤੰਬਰ ਨੂੰ ਹਾਜ਼ਰੀਆਂ ਭਰਨੀਆਂ ਨੇ। ਇਹ ਬੇਨਤੀ ਪ੍ਰਮਾਣ ਕਰਿਓ। ਬਾਹਰ ਵਾਲੇ ਜਿਹੜੇ ਸੁਣਦੇ ਟਿਕਟਾਂ ਨਹੀਂ ਕਰਵਾਈਆਂ, ਕਰਵਾ ਲਓ, ਪ੍ਰਬੰਧ ਕਰ ਲਓ ਆਉਣ ਦੇ। ਤੇ 10 ਸਤੰਬਰ ਨੂੰ ਸਭ ਨੇ ਬੈਠਣਾ ਹੈ। ਬਾਕੀ ਅਗਲੀ ਵਾਰੀ ਮੈਂ ਬਾਕੀ ਬੇਨਤੀਆਂ ਗੁਰੂ ਜੀ ਦੀ ਕਿਰਪਾ ਨਾਲ ਬੁੱਧ ਵੀਰਵਾਰ ਕਰਾਂਗੇ। ਸਤਿਗੁਰੂ ਸੇਵਾ ਲੈਣ, ਬਖਸ਼ਿਸ਼ ਕਰਨ। ਸੇਵਾਵਾਂ ਬਾਰੇ ਤੁਹਾਨੂੰ ਪਤਾ ਹੀ ਹੈ, ਸਕੂਲ, ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਚਲਦੀ ਫਿਰਦੀ ਰਸੋਈ, ਅਕੈਡਮੀ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ, ਨਾਲ ਦੇ ਪਾਸੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ, ਸਰਾਂ ਗੁਰਦੁਆਰਾ ਸਾਹਿਬ, ਨਵੀਂ ਜਗ੍ਹਾ ਜੋ ਤੀਸਰਾ ਯੂਨਿਟ ਬਖਸ਼ਿਆ ਅੱਡਾ ਗੋਪਾਲਪੁਰਾ, ਉੱਥੇ ਵੀ ਥੋੜੀ ਦੇਰ ਤੱਕ ਉਸਾਰੀਆਂ ਹੁਣ ਸ਼ੁਰੂ ਹੋਣ ਵਾਲੀਆਂ ਨੇ ਮਹਾਰਾਜ ਜੀ ਦੀ ਮਿਹਰ ਨਾਲ। ਤੇ ਇਹ ਸਾਰੇ ਕਾਰਜ ਬਾਪੂ ਜੀ ਦੀ ਬਖਸ਼ਿਸ਼ ਨਾਲ, ਤੁਹਾਡੇ ਸਹਿਯੋਗ ਨਾਲ ਚੱਲ ਰਹੇ ਨੇ। ਨਵੀਂ ਜਗ੍ਹਾ ਦੀ 2500 ਰੁਪਏ 1 ਗਜ ਦੀ ਸੇਵਾ, 1 2 2 5 5 ਗਜ ਦੀ ਸੇਵਾ ਵੀ ਕਰੋ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਸਾਰੇ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲਦੇ ਨੇ, ਸਕਰੀਨਸ਼ਾਟ ਲੈ ਲਓ ਤੇ ਪੱਕੇ ਮਹੀਨਾਵਾਰੀ ਡੋਨਰ ਬਣੋ ਕਿ ਇੰਨੀ ਸੇਵਾ ਸੀ ਹਰ ਮਹੀਨੇ ਟਰਸਟ ਨੂੰ ਭੇਜਣੀ। ਇਹ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨ ਪੇ ਵੀ ਕਰ ਸਕਦੇ। ਇੱਕੋ ਹੀ ਨੰਬਰ ਹੈ ਟਰਸਟ ਦਾ ਜਿਹਦੇ ਤੇ ਤੁਸੀਂ ਫੋਨ ਪੇ ਕਰ ਸਕਦੇ ਹੋ, 98 150 99 513। ਦੂਜਾ ਨੰਬਰ ਨਹੀਂ ਕੋਈ, ਇਹ ਭੁਲੇਖਾ ਨਾ ਰੱਖਿਓ ਆਪਣੇ ਅੰਦਰ। ਕੋਈ ਵੀ ਕਿਸੇ ਦੂਜੇ ਨੰਬਰ ਤੇ ਪੇਟੀਐਮ, ਗੂਗਲ ਪੇ ਨਾ ਕਰੇ। ਇਹ ਇਹੋ ਹੀ ਨੰਬਰ ਹੈ, ਕਿਉਂਕਿ ਕਈਆਂ ਨੂੰ ਭੁਲੇਖਾ ਲੱਗ ਜਾਂਦਾ ਹੈ। ਜਿਹੜੇ ਹੋਰ ਨੰਬਰ ਵੀ ਚੱਲਦੇ ਉਹਨਾਂ ਤੇ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਇੱਕੋ ਹੀ ਨੰਬਰ 98 150 99 513। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। 20 ਤਰੀਕ ਨੂੰ ਫਿਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਇਕੱਠਾ ਹੋਵੇ ਮਾਤਾ ਕੌਲਾਂ ਜੀ ਦੇ ਗੁਰਦੁਆਰੇ। ਤੇ 21 ਤਰੀਕ ਰਾਤ ਦਾ ਪ੍ਰੋਗਰਾਮ ਹੈ ਸਾਡਾ ਜੰਮੂ ਦੀਆਂ ਸੰਗਤਾਂ ਜਿਹੜੀਆਂ ਸੁਣਦੀਆਂ ਨੇ। 21 ਤਰੀਕ ਰਾਤੀ 8 ਤੋਂ 10 ਗ੍ਰੇਟਰ ਕੈਲਾਸ਼ ਜੋ ਜੰਮੂ ਵਿਖੇ ਸਮਾਗਮ ਨੇ। ਜਿਹੜੇ ਜੰਮੂ ਦੇ ਇਲਾਕੇ ਵਾਲੇ ਨੇ ਜਾਂ ਹੋਰ ਨੇੜੇ ਤੇੜੇ ਦੇ ਇਲਾਕੇ ਵਾਲੇ ਜ਼ਰੂਰ ਪਹੁੰਚਿਓ। ਪਰਿਵਾਰਕ ਮੈਂਬਰ ਇੱਕ ਦੂਜੇ ਨਾਲ ਮਿਲਾਂਗੇ, ਇੱਕ ਦੂਜੇ ਦੀਆਂ ਦਿਲ ਦੀਆਂ ਗੱਲਾਂ ਕਰਾਂਗੇ, ਸੁਣਾਂਗੇ। ਇਹ ਸਭ ਨੂੰ ਮੈਂ ਬੇਨਤੀ ਕਰਦਾ। 21 ਤਰੀਕ ਜੰਮੂ ਸਮਾਗਮ ਨੇ। 8 ਤੋਂ 10 ਰਾਤੀ ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਜਿਨ੍ਹਾਂ ਨੇ ਘਰਾਂ 'ਚ ਬਹਿ ਕੇ ਸੁਣਿਆ ਉਹਨਾਂ ਨੂੰ ਵੀ ਗੁਰੂ ਰਾਮਦਾਸ ਭਾਗ ਲਾਉਣ। ਜਿਨ੍ਹਾਂ ਨੇ ਇੱਥੇ ਚਰਨ ਪਾਏ ਗੁਰੂ ਰਾਮਦਾਸ ਤੁਹਾਨੂੰ ਵੀ ਭਾਗ ਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।